ਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਜਿਤ ਘਰ ਪਿਰ ਸੁਹਾਗ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਜਿਤ ਘਰ ਪਿਰ ਸੁਹਾਗ ਬਣਾਇਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਝ ਰਾਗ ਅੰਦਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪ੍ਰਤੱਖ ਵੀ ਜਗਤ ਦੀ ਮਰਜ਼ਾਦਾ ਹੈ। ਜਿਸ ਇਸਤਰੀ ਦੇ ਪਤੀ ਦੀ ਜੋ ਸੰਸਾਰ ਦੇ ਅੰਦਰ ਜੀਵਨ ਨਿਰਵਾਹ ਕਰਦਿਆਂ ਹੋਇਆ ਜੀਵ ਰੂਪ ਸਖੀ ਨੂੰ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ, ਉਸ ਨੂੰ ਵੱਡਿਆਂ ਭਾਗਾਂ ਵਾਲੀ ਔਰਤ ਸਬਰਾਈ ਕਹਿ ਕੇ ਸੰਸਾਰ ਪੁਕਾਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਜੋ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਜੋ ਗੁਰਮੁਖ ਪਿਆਰੇ ਮਹਾਤਮਾ ਰੂਪ ਸਖੀਆਂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਨੇ, ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਹਨ, ਉਹ ਸੁਹਾਗਣਾ ਮਹਾਤਮਾ ਰੂਪ ਸਖੀਆਂ ਪਰਮੇਸ਼ਰ ਦੀ ਪ੍ਰਸੰਨਤਾ ਪਾ ਲੈਂਦੀਆਂ ਹਨ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਨੇ ਪ੍ਰਧਾਨ ਸਭ ਥਾਵਾਂ ਤੇ ਉਹ ਮੁਖੀ ਗਿਣੇ ਗਏ ਆ। ਐਸੀ ਜੀਵਨ ਦੇ ਵਿੱਚ ਉਹਨਾਂ ਨੇ ਆਪਣੇ ਲਿਆਕਤਾਂ ਧਾਰਨ ਕੀਤੀ ਹੋਈ ਹੈ। ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਿਆ, ਜਿਸ ਕਰਕੇ ਪਰਮੇਸ਼ਰ ਦੀ ਸੇਜਾ ਦਾ ਆਨੰਦ ਮਾਣਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ। ਹਜ਼ੂਰ ਫਰਮਾਉਂਦੇ ਨੇ, ਜਿਤ ਘਰ ਪਿਰ ਸੁਹਾਗ ਬਣਾਇਆ। ਜਿਸ ਜੀਵ ਰੂਪ ਸਖੀ ਦੇ ਘਰ ਹਿਰਦੇ ਅੰਦਰ ਪ੍ਰਮਾਤਮਾ ਨੇ ਸੱਚਾ ਪਿਆਰ ਲਾਇਆ, ਆਪਣੇ ਚਰਨਾਂ ਦੀ ਪ੍ਰੀਤ ਲਗਾਈ ਹੈ,
ਉਹ ਮਹਾਤਮਾ ਰੂਪ ਸਖੀ ਦਾ ਸੁਹਾਗ ਜੋ ਹੈ ਹਿਰਦੇ ਰੂਪੀ ਘਰ ਦੇ ਵਿੱਚ ਬਣਿਆ। ਭਾਵ ਜੀਵ ਰੂਪ ਸਖੀ ਦਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਲ ਹੋਇਆ ਹੈ। ਤਿਤ ਘਰ ਸਖੀਏ ਮੰਗਲ ਗਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਘਰ ਦੇ ਅੰਦਰ ਪ੍ਰਤੱਖ ਵੀ ਗੁਣ ਗਾਏ ਜਾਂਦੇ ਆ, ਖੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ। ਜਦੋਂ ਸਾਧ ਸੰਗਤ ਜੀ ਵਿਆਹ ਕਾਰਜ ਆਨੰਦ ਕਾਰਜ ਹੁੰਦਾ, ਜੋ ਦੰਪਤੀ ਦਾ ਸਾਧ ਸੰਗਤ ਜੀ ਮੇਲ ਹੁੰਦਾ ਹੈ, ਸਹੁਰੇ ਪਰਿਵਾਰ ਦੇ ਵਿੱਚ ਇਸਤਰੀ ਜਾਂਦੀ ਹੈ, ਫਿਰ ਜੋ ਆਗਿਆ ਦੇ ਵਿੱਚ ਰਹਿ ਕਰਕੇ ਮਾਤਾ ਪਿਤਾ ਦੀ ਸੇਵਾ ਕਰਨੀ, ਆਪਦੇ ਪਤੀ ਦੀ ਆਗਿਆ ਨੂੰ ਵਚਨਾਂ ਨੂੰ ਸਤ ਕਰਕੇ ਮੰਨਣਾ, ਨਿਮਰਤਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ, ਇਹ ਸ਼ੁਭ ਗੁਣਾਂ ਦੀ ਨਿਸ਼ਾਨੀ ਹੈ। ਜਗਤ ਵੀ ਫਿਰ ਉਸ ਔਰਤ ਨੂੰ ਸਾਧ ਸੰਗਤ ਜੀ ਮਾਣ ਦਿੰਦਾ, ਸਤਿਕਾਰ ਦਿੰਦਾ। ਜੋ ਸਹੁਰੇ ਪਰਿਵਾਰ ਘਰ ਦੇ ਵਿੱਚ ਜਾ ਕੇ ਵੀ ਮਾਤਾ ਪਿਤਾ ਦੀ ਸੇਵਾ ਕਰਨਾ, ਇਹ ਸ਼ੁਭ ਗੁਣ ਨਹੀਂ ਛੱਡਦੇ। ਆਪਣੇ ਪਤੀ ਦੀ ਪ੍ਰਸੰਨਤਾ ਲਈ ਹਰ ਵਚਨ ਨੂੰ ਸਤ ਕਰਕੇ ਮੰਨਣਾ, ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ, ਇਹ ਸ਼ੁਭ ਗੁਣਾ ਕਰਕੇ ਮਾਣ ਸਤਿਕਾਰ ਪ੍ਰਾਪਤ ਹੁੰਦਾ। ਇਹੋ ਹੀ ਸੰਸਾਰ ਰੂਪੀ ਪੇਕਾ ਘਰ ਹੈ ਔਰ ਪਰਲੋਕ ਘਰ ਉਹ ਸਾਧ ਸੰਗਤ ਜੀ ਸਹੁਰਾ ਘਰ ਹੈ। ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਪਹੁੰਚਣਾ, ਪਰਮਾਤਮਾ ਦੇ ਸਰੂਪ ਘਰ ਦੇ ਵਿੱਚ ਜਾਣਾ, ਉਸ ਲਈ ਸ਼ੁਭ ਗੁਣ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਜੀਵ ਦੇ ਕੋਲ ਨਿਮਰਤਾ ਦਾ ਗੁਣ ਨਹੀਂ ਹੈ, ਆਗਿਆ ਮੰਨਣ ਦਾ ਗੁਣ ਨਹੀਂ ਹੈ, ਫਿਰ ਪਰਮੇਸ਼ਰ ਦੀ ਪ੍ਰਸੰਨਤਾ ਨਹੀਂ ਕਦੇ ਪ੍ਰਾਪਤ ਕਰ ਸਕਦਾ। ਫਿਰ ਵਾਹਿਗੁਰੂ ਦੇ ਸਰੂਪ ਦੀ ਅਭੇਰਤਾ ਦਾ ਆਨੰਦ ਨਹੀਂ ਕਦਾ ਚਿੱਤ ਵੀ ਮਾਣ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਤਿਤ ਘਰ ਸਖੀਏ ਮੰਗਲ ਗਾਇਆ। ਕਹਿੰਦੇ ਹਨ ਪ੍ਰਤੱਖ ਵੀ ਉਸ ਘਰ ਦੇ ਅੰਦਰ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਹੈ। ਔਰ ਜਿਸ ਮਹਾਤਮਾ ਰੂਪ ਸਖੀ ਦਾ ਪਰਮੇਸ਼ਰ ਦੇ ਨਾਲ ਮੇਲ ਹੋ ਗਿਆ, ਅਕਾਲ ਪੁਰਖ ਪਰਮਾਤਮਾ ਦੇ ਨਾਲ ਹਿਰਦੇ ਦੀ ਪ੍ਰੀਤ ਲੱਗ ਗਈ ਹੈ, ਚਿਰ ਦੀ ਬਿਰਤੀ ਪਰਮੇਸ਼ਰ ਦੇ ਸਰੂਪ ਦੇ ਵਿੱਚ ਜੁੜ ਗਈ। ਮਹਾਰਾਜ ਕਹਿੰਦੇ ਉਹ ਸਰੀਰ ਰੂਪੀ ਘਰ ਦੇ ਅੰਦਰ ਇੰਦਰੀਆਂ ਰੂਪ ਸਖੀਆਂ ਨੇ ਮਿਲ ਕੇ ਪਰਮਾਤਮਾ ਦੀ ਮੰਗਲ ਗਾਏ ਹੈ। ਅੱਖਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਨੇ, ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦੇ ਜਾਪ ਕਰਨਾ, ਫਿਰ ਹਿਰਦੇ ਵਿੱਚ ਵੀ ਪਰਮੇਸ਼ਰ ਦੀ ਯਾਦ ਵਸਾ ਕੇ ਰੱਖਣੀ। ਇਹਨਾਂ ਪੈਰਾਂ ਦੇ ਨਾਲ ਸਤ ਸੰਗਤ ਵਿੱਚ ਚੱਲ ਕੇ ਆਉਣਾ, ਹੱਥਾਂ ਦੇ ਨਾਲ ਪ੍ਰਤੱਖ ਵੀ ਟਹਿਲ ਕਰਨੀ। ਇਹ ਇੰਦਰੀਆਂ ਰੂਪ ਸਖੀਆਂ ਹਨ, ਇਹਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਹੈ। ਪ੍ਰਤੱਖ ਵੀ ਸਰੀਰ ਰੂਪੀ ਘਰ ਦੇ ਅੰਦਰ ਇੰਦਰੀਆਂ ਰੂਪ ਸਖੀਆਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਗਾ ਰਹੇ ਹਨ। ਅਨੰਦ ਬਿਨੋਦ ਤਿਤੈ ਘਰ ਸੋਹ ਹੈ। ਅਨੰਦ ਆਨੰਦ ਦੇ ਸਹਿਰ ਤੇ ਬਿਨੋਦ ਨਾਮ ਹੈ ਕੌਤਕਾਂ ਦਾ। ਅਚਰਜ ਹੀ ਕੌਤਕ ਉਸ ਪਰਮਾਤਮਾ ਦੇ ਸ਼ੋਭਾ ਵਾਲੇ ਲੱਗਦੇ ਹੈ। ਪਰਮੇਸ਼ਰ ਦੀ ਯਾਦ ਜਿਸ ਘਰ ਦੇ ਅੰਦਰ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹੈ, ਜਿਸ ਸਰੀਰ ਰੂਪੀ ਘਰ ਦੇ ਅੰਦਰ ਪਰਮਾਤਮਾ ਦੇ ਮੰਗਲ ਗਾਏ ਹਨ। ਜੋ ਧਨ ਕੰਤ ਸਿਗਾਰੀ ਜੀਓ। ਜਿਸ ਨੂੰ ਅਕਾਲ ਪੁਰਖ ਪਰਮਾਤਮਾ ਨੇ ਜਿਸ ਮਹਾਤਮਾ ਰੂਪ ਸਖੀ ਨੂੰ ਹਿਰਦੇ ਕਰਕੇ ਸ਼ਿੰਗਾਰ ਦਿੱਤਾ ਹੈ, ਭਾਵ ਜਿਸ ਹਿਰਦੇ ਅੰਦਰ ਪਰਮੇਸ਼ਰ ਦੇ ਸ਼ੁਭ ਗੁਣਾਂ ਦੀ ਦਾਤ ਬਖਸ਼ੀ ਹੈ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਜੀਵ ਰੂਪ ਸਖੀ ਪਿਆਰੀ ਹੋ ਗਈ ਹੈ। ਪਰਮਾਤਮਾ ਨੂੰ ਭਾ ਗਈ ਹੈ, ਹਿਰਦੇ ਦਾ ਪਿਆਰ ਪਰਮੇਸ਼ਰ ਨੂੰ ਭਾ ਗਿਆ। ਜਿਸ ਨੇ ਹਿਰਦੇ ਅੰਦਰ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਕੀਤਾ, ਕਿਉਂਕਿ ਪਰਮਾਤਮਾ ਹਿਰਦੇ ਦਾ ਪਿਆਰ ਦੇਖਦਾ ਹੈ, ਅੰਦਰ ਦੀ ਭਾਵਨਾ ਦੇਖ ਕਰਕੇ ਪਰਮੇਸ਼ਰ ਪਸੀਜਦਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਜਗਤ ਦੇ ਤਮਾਮ ਜੀਵ ਯਤਨ ਕਰਦੇ ਹੈ ਕਿ ਕੋਈ ਕਿਸੇ ਤਰ੍ਹਾਂ ਸਾਧਨ ਸਾਰਦ ਹੈ, ਕੋਈ ਕਿਸੇ ਤਰ੍ਹਾਂ ਬੜੀ ਘਾਲਣਾ ਘਾਲ ਕਰਕੇ ਯਤਨ ਕਰਦੇ ਹੈ, ਪਰ ਹਿਰਦੇ ਅੰਦਰ ਸੱਚੇ ਪ੍ਰੇਮ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਕਈ ਤਰ੍ਹਾਂ ਦੇ ਸਾਧਨ ਸਾਧ ਕਰਕੇ ਮਨ ਵਿੱਚ ਹੰਕਾਰ ਕਰਨਾ, ਮਨ ਦੇ ਵਿੱਚ ਮਾਣ ਆਉਣੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਸਖਣੇ ਹੀ ਰਹਿ ਗਏ ਹੈ।
ਇਸ ਲਈ ਜਿਸ ਹਿਰਦੇ ਨੂੰ ਪਰਮਾਤਮਾ ਨੇ ਪ੍ਰੇਮ ਰੂਪੀ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਸ਼ਿੰਗਾਰ ਦਿੱਤਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਸਰੀਰ ਰੂਪੀ ਘਰ ਦੇ ਅੰਦਰ ਸਾਰੇ ਇੰਦਰੇ ਮਿਲ ਕਰਕੇ ਪਰਮੇਸ਼ਰ ਦੇ ਗੁਣ ਗਾਉਂਦੇ ਹੈ। ਇੱਕ ਰਸ ਪਰਮੇਸ਼ਰ ਦੀ ਯਾਦ ਬਣੀ ਰਹਿੰਦੀ ਹੈ, ਹਿਰਦਾ ਅਡੋਲ ਹੋ ਕੇ ਇੱਕ ਰਸ ਆਨੰਦ ਸਹਿਤ ਰਹਿੰਦਾ ਹੈ। ਸਾ ਗੁਣਵੰਤੀ ਸਾ ਵਡ ਭਾਗਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਪ੍ਰਤੱਖ ਵੀ ਜੋ ਔਰਤ ਹੈ ਨਾ, ਉਹ ਸ਼ੁਭ ਗੁਣਾਂ ਵਾਲੀ ਹੈ। ਗੁਣਵੰਤੀ, ਉਹਨੂੰ ਗੁਣਵੰਤੀ ਕਿਹਾ ਜਾਂਦਾ ਜਿਹਨੇ ਸ਼ੁਭ ਗੁਣ ਧਾਰਨ ਕੀਤੇ ਹੁੰਦੇ ਹੈ। ਪਤੀ ਦੀ ਆਗਿਆ ਵਿੱਚ ਰਹਿਣਾ, ਨਿਮਰਤਾਵਾਨ ਹੋ ਕੇ ਰਹਿਣਾ, ਫਿਰ ਰਸਨਾ ਤੋਂ ਮਿਠਾਸ ਭਰੇ ਬਚਨ ਬੋਲਣੇ, ਕਿਸੇ ਦੇ ਕਹੇ ਹੋ ਕੌੜੇ ਲਫ਼ਜ਼ਾਂ ਨੂੰ ਵੀ ਜੀਵਨ ਦੇ ਵਿੱਚ ਸਹਾਰ ਲੈਣਾ, ਇਹ ਸ਼ੁਭ ਗੁਣਾਂ ਦੀ ਨਿਸ਼ਾਨੀ ਹੈ। ਸਾ ਗੁਣਵੰਤੀ, ਉਹਨੂੰ ਗੁਣਵੰਤੀ ਔਰਤ ਆਖਿਆ ਜਾਂਦਾ ਹੈ ਜੋ ਇਹਨਾਂ ਸ਼ੁਭ ਗੁਣਾਂ ਦੇ ਸਹਿਤ ਹੋ ਕੇ ਜੀਵਨ ਨਿਰਵਾਹ ਕਰਦੀ ਹੈ। ਸਾ ਗੁਣਵੰਤੀ ਸਾ ਵਡ ਭਾਗਣ, ਉਹ ਵੱਡਿਆਂ ਭਾਗਾਂ ਵਾਲੀ ਔਰਤ ਹੈ। ਪੁੱਤਰਵੰਤੀ ਸੀਲਵੰਤ ਸੁਹਾਗਣ। ਤੇ ਪੁੱਤਰਵੰਤੀ ਉਹ ਜੀਵ ਰੂਪ ਸਖੀ ਹੈ। ਮਹਾਰਾਜ ਕਹਿੰਦੇ ਸੀਲਵੰਤ ਜਿਹਨੇ ਨਿਰਮਰਤਾ ਜੀਵਨ ਦੇ ਵਿੱਚ ਧਾਰਨ ਕੀਤੀ ਹੋਈ ਹੈ, ਸੁਹਾਗਣ ਜਿਸ ਨੂੰ ਪਤੀ ਦੀ ਪ੍ਰਾਪਤੀ ਹੋ ਗਈ ਹੈ। ਫਿਰ ਇਹ ਪੰਕਤੀ ਪੜੋ ਜੀ। ਪੁੱਤਰਵੰਤੀ ਸੀਲਵੰਤ ਸੁਹਾਗਣ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਸ ਜੀਵ ਰੂਪ ਸਖੀ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੋਇਆ, ਸਾ ਗੁਣਵੰਤੀ ਸਾ ਵਡ ਭਾਗਣ। ਸ਼ੁਭ ਗੁਣ ਕਿਹੜੇ ਹਨ? ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ। ਜਿਸ ਜੀਵ ਨੇ ਆਪਣੇ ਹਿਰਦੇ ਅੰਦਰ ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਿਆ। ਪ੍ਰਤੱਖ ਜੋ ਗਹਿਣੇ ਹਨ ਉਹ ਤਨ ਨੂੰ ਸ਼ਿੰਗਾਰਦੇ ਹੈ, ਸੋਹਣਾ ਬਣਾਉਂਦੇ ਹੈ, ਪਰ ਸ਼ੁਭ ਗੁਣ ਰੂਪੀ ਗਹਿਣੇ ਹਨ ਉਹ ਹਿਰਦੇ ਨੂੰ ਸ਼ਿੰਗਾਰਦੇ ਹੈ, ਜਿਸ ਕਰਕੇ ਹਿਰਦਾ ਸ਼ਿੰਗਾਰਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਇਹ ਦਇਆ, ਧਰਮ, ਧੀਰਜਤਾ ਆਦਿਕ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਿਆ, ਉਹ ਜੀਵ ਰੂਪ ਸਖੀ, ਉਸ ਨੂੰ ਸੁਹਾਗਣ ਆਖਿਆ ਜਾਂਦਾ ਹੈ। ਔਰ ਇਸ ਪ੍ਰਕਾਰ ਵਡ ਭਾਗਣ ਉਹਦੇ ਵੱਡੇ ਭਾਗ ਹਨ। ਪੁੱਤਰਵੰਤੀ ਸੀਲਵੰਤ ਸੁਹਾਗਣ। ਪੁੱਤਰਵੰਤੀ ਉਹ ਹੈ ਜਿਹਨੂੰ ਪੁੱਤਰ ਦੀ ਪ੍ਰਾਪਤੀ ਹੋ ਗਈ, ਉਹਨੂੰ ਪੁੱਤਰ ਵਾਲੀ ਆਖਿਆ ਜਾਂਦਾ ਹੈ। ਫਿਰ ਜਿਸ ਨੂੰ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਹੋ ਗਈ, ਉਹ ਪੁੱਤਰਵੰਤੀ ਜੀਵ ਰੂਪ ਸੁਹਾਗਣ ਹੈ। ਸੀਲਵੰਤ ਸੁਹਾਗਣ, ਫਿਰ ਨਿਮਰਤਾ ਦਾ ਜੀਵਨ ਦੇ ਵਿੱਚ ਗੁਣ ਧਾਰਨ ਕੀਤਾ, ਪਤੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਉਹ ਮਹਾਤਮਾ ਰੂਪ ਸੁਹਾਗਣ ਜੀਵ ਰੂਪ ਸਖੀ ਹੈ। ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਜਗਤ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਸੀ ਸ਼ੇਖ ਬ੍ਰਹਮ ਫਰੀਦ ਨੇ, ਮਹਾਰਾਜ ਪਰਮੇਸ਼ਰ ਨੂੰ ਵਸ ਵਿੱਚ ਕਰਨ ਦੇ ਕਿਹੜੇ ਗੁਣ ਹਨ? ਪਤੀ ਪਰਮੇਸ਼ਰ ਨੂੰ ਆਪਣੇ ਵਸ ਵਿੱਚ ਕਰਨਾ, ਮਹਾਰਾਜ ਕਿਹੜੇ ਗੁਣ ਹੈ? ਜਗਤ ਦੇ ਲੋਕ ਕੋਈ ਟੂਣੇ ਕਰਦੇ ਹੈ, ਪ੍ਰਤੱਖ ਵੀ ਆਪਣੇ ਪਤੀ ਨੂੰ ਵਸ ਵਿੱਚ ਕਰਨ ਦੇ ਲਈ ਔਰਤਾਂ ਕਰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਟੂਣਾ ਹੈ, ਕਿਹੜਾ ਮੰਤਰ ਹੈ, ਕਿਹੜਾ ਉਹ ਲਿਬਾਸ ਹੈ, ਕਿਹੜਾ ਸ਼ਿੰਗਾਰ ਹੈ ਜਿਸ ਨੂੰ ਜੀਵਨ ਦੇ ਵਿੱਚ ਧਾਰਨ ਕਰੀਏ ਤੇ ਪਰਮੇਸ਼ਰ ਸਾਡੇ ਵਸ ਵਿੱਚ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਸਵਾਲ ਕੀਤਾ, ਗੁਰਬਾਣੀ ਵਿੱਚ ਉਹ ਪਾਵਨ ਬਚਨ ਹਨ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੀ ਕੰਤ। ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਉਹ ਮੰਤਰ ਹੈ ਔਰ ਕਿਹੜੇ ਉਹ ਬੋਲ ਹਨ ਜਿਨ੍ਹਾਂ ਕਰਕੇ ਪਰਮੇਸ਼ਰ ਵਸ ਵਿੱਚ ਹੋ ਜਾਂਦਾ ਹੈ। ਤੇ ਹਜੂਰ ਨੇ ਫਰਮਾਨ ਕੀਤਾ, ਨਿਵਣ ਸੋ ਅੱਖਰ ਖਾਵਣ ਗੁਣ ਜਿਹਬਾ ਮਣੀਆ ਮੰਤ। ਨਿਵਣਾ ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਨਾ, ਕਦੇ ਆਪਣਤ ਨਾ ਜਣਾਉਣੀ, ਕਦੇ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਹੰਕਾਰ ਕੋਈ ਮਾਣ ਨਾ ਕਰਨਾ, ਕੋਈ ਸ਼ੁਭ ਗੁਣਾਂ ਦਾ ਕਿਸੇ ਤਰ੍ਹਾਂ ਦਾ ਵੀ ਮਨ ਵਿੱਚ ਹੰਕਾਰ ਨਹੀਂ ਕਰਨਾ, ਇਹ ਪਹਿਲਾ ਗੁਣ ਹੈ। ਨਿਵਣ ਸੋ ਅੱਖਰ ਖਾਵਣ ਗੁਣ, ਕਿਸੇ ਦੇ ਖਾਵਣ ਕਠੋਰ ਕਹੇ ਹੋਏ ਬੋਲਾਂ ਨੂੰ ਸਹਾਰ ਲੈਣਾ, ਇਹ ਦੂਸਰਾ ਗੁਣ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿਵਣ ਸੋ ਅੱਖਰ ਖਾਵਣ ਗੁਣ ਜਿਹਬਾ ਮਣੀਆ ਮੰਤ।
ਜੋ ਰਸਨਾ ਤੋਂ ਮਿੱਠੜੇ ਬੋਲ ਬੋਲਣੇ ਹਨ, ਇਹ ਸਭ ਤੋਂ ਵੱਡਾ ਇਹ ਮੰਤਰ ਹੈ। ਇਸ ਰਸਨਾ ਤੋਂ ਮਿੱਠੇ ਬੋਲਾਂ ਰੂਪੀ ਮੰਤਰ ਦੇ ਨਾਲ ਪਰਮੇਸ਼ਰ ਵਸ ਵਿੱਚ ਹੋ ਜਾਂਦਾ ਹੈ। ਨਿਮਨ ਸੁਅਖਰ ਖਾਵਣ ਗੁਣ ਜਿਹਬਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਦੁਨੀਆ ਦਾ ਪਤੀ ਕਾ ਕੀ, ਉਹ ਸਾਰੀ ਸ੍ਰਿਸ਼ਟੀ ਦਾ ਪਤੀ ਪਰਮੇਸ਼ਰ ਵਸ ਵਿੱਚ ਹੋ ਜਾਂਦਾ ਹੈ। ਜੇ ਜੀਵ ਦੇ ਕੋਲ ਨਿਮਰਤਾ ਹੋਵੇ, ਕਿਸੇ ਦੇ ਕਹੇ ਹੋਏ ਕਠੋਰ ਬਚਨਾਂ ਨੂੰ ਸਹਾਰ ਲਵੇ, ਫਿਰ ਰਸਨਾ ਤੋਂ ਸਦਾ ਮਿੱਠੇ ਬੋਲ ਬੋਲਦਾ ਹੋਵੇ, ਕਿਸੇ ਦਾ ਹਿਰਦੇ ਦਿਖਾਉਣ ਵਾਲੇ ਕੋਈ ਅਜੋਗ ਲਫ਼ਜ਼ ਨਾ ਕਦੇ ਵੀ ਬੋਲੇ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਹੈ ਸ਼ੇਖ ਬ੍ਰਹਮ ਫਰੀਦ, ਇਹਨਾਂ ਸ਼ੁਭ ਗੁਣਾਂ ਦੇ ਨਾਲ ਪਰਮੇਸ਼ਰ ਵਸ ਵਿੱਚ ਹੋ ਜਾਂਦਾ ਹੈ। ਔਰ ਹਜੂਰ ਨੇ ਇੱਥੇ ਬਖਸ਼ਿਸ਼ ਕੀਤੀ ਹੈ, ਪੁੱਤਰਵੰਤੀ ਸੀਲਵੰਤ ਸੁਹਾਗਣ। ਕਹਿੰਦੇ ਜਿਸ ਨੂੰ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਹੋ ਗਈ, ਉਹ ਪੁੱਤਰਵੰਤੀ ਅਖਵਾਈ ਹੈ। ਜਿਸ ਦੇ ਕੋਲ ਨਰਮਤਾ ਹੈ, ਜੀਵਨ ਦੇ ਵਿੱਚ ਨਿਮਰਤਾ ਧਾਰਨ ਕੀਤੀ ਹੈ, ਐਸੀ ਉਹ ਸੀਲਵੰਤ ਜੀਵ ਰੂਪ ਸਖੀ ਸੁਹਾਗਣ ਹੈ, ਜਿਸ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਰੂਪਵੰਤ ਸਾ ਸੁਗੜ ਸੁਬਿਚਖਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਤੱਖ ਵੀ ਉਹ ਰੂਪ ਵਾਲੀ, ਜਿਸ ਨੂੰ ਪਰਮਾਤਮਾ ਨੇ ਸੁੰਦਰ ਸਰੂਪ ਬਖਸ਼ਿਆ ਹੈ। ਔਰ ਉਹ ਮਹਾਤਮਾ ਰੂਪ ਸਖੀ, ਜਿਸ ਦੇ ਹਿਰਦੇ ਕਰਕੇ ਨਿਰਮਲਤਾ ਹੋ ਗਈ ਹੈ, ਹਿਰਦਾ ਸ਼ੁੱਧ ਹੈ, ਉਹ ਰੂਪਵੰਤ ਜੀਵ ਰੂਪ ਸਖੀ ਹੈ, ਜਿਸ ਦੇ ਹਿਰਦੇ ਅੰਦਰ ਕੋਈ ਹੰਕਾਰ ਦਾ ਦਾਗ ਨਹੀਂ ਹੈ, ਫਿਰ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਰੂਪੀ ਦਾਗ ਨਹੀਂ ਹੈ, ਮੋਹ ਰੂਪੀ ਮਲੀਨਤਾ ਨਹੀਂ ਲੱਗਣਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਦਾ ਹਿਰਦਾ ਰੂਪੀ ਜੋ ਮੁਖ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਉਹ ਰੂਪ ਵਾਲੀ ਰੂਪਵੰਤੀ ਸੁਹਾਗਣ ਹੈ। ਰੂਪਵੰਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਜ ਸੁਗੜ ਵਿਚਖਣ। ਫਿਰ ਸੁਗੜ ਸ੍ਰੇਸ਼ਟ ਉਹ ਘਾੜਤ ਕੱਢਣ ਵਾਲੀ ਹੈ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਨ ਵਾਲੀ ਹੈ। ਜਿਸ ਨੇ ਐਸੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਵਿਚਖਣ ਵਿਸ਼ੇਸ਼ ਕਰਕੇ ਜੋ ਦੁਨਿਆਵੀ ਸੰਸਾਰ ਦੇ ਕਿਰਤ ਨੂੰ ਕਰਨਾ, ਸੰਸਾਰ ਦੇ ਚੰਗੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਨਾ। ਮਹਾਰਾਜ ਕਹਿੰਦੇ ਪਰਲੋਕ ਰਸਤੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣ ਦੇ ਵਾਸਤੇ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਇਆਂ ਜਿਸ ਨੇ ਸ਼ੁਭ ਗੁਣ ਧਾਰਨ ਕੀਤੇ ਹਨ। ਜੋ ਧਨ ਕੰਤ ਪਿਆਰੀ ਜੀਓ। ਜੋ ਧਨ ਨਾਮ ਹੈ ਇਸਤਰੀ ਦਾ, ਜੀਵ ਰੂਪ ਸਖੀ ਪਰਮੇਸ਼ਰ ਨੂੰ ਪਿਆਰੀ ਹੈ। ਮਹਾਰਾਜ ਕਹਿੰਦੇ ਉਸ ਨੇ ਆਪਣੇ ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ। ਆਚਾਰਵੰਤ ਸਾਈ ਪ੍ਰਧਾਨੇ। ਫਿਰ ਜਿਸ ਦਾ ਆਚਰਣ ਉੱਚਾ ਹੈ, ਜੋ ਸੰਸਾਰ ਦੇ ਅੰਦਰ ਜਿਵੇਂ ਜੀਵਨ ਦੇ ਅੰਦਰ ਸਾਧ ਸੰਗਤ ਜੀ ਕੋਈ ਮਨੁੱਖ ਪਾਪ ਕਰਮ ਕਰ ਦੇਵੇ, ਕੋਈ ਬੁਰਾ ਕਰਮ ਕਰ ਦੇਵੇ, ਤੇ ਕਹਿੰਦੇ ਜੀਵਨ ਦੇ ਵਿੱਚ ਦਾਗ ਲੱਗ ਗਿਆ। ਪਰ ਜੀਵਨ ਦੇ ਅੰਦਰ ਸਾਧ ਸੰਗਤ ਜੀ ਆਚਰਣ ਉੱਚਾ ਧਾਰਨ ਕਰਕੇ ਰੱਖਣਾ, ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖਿਆ ਦੇ ਅਨੁਸਾਰ ਜੀਵਨ ਨਿਰਵਾਹ ਕਰਨਾ। ਆਚਾਰਵੰਤ ਸਾਈ ਪ੍ਰਧਾਨੇ, ਤੇ ਪ੍ਰਧਾਨੇ ਨਾਮ ਮੁਖੀ ਦਾ ਹੈ। ਜਿਸ ਗੁਰਮੁਖ ਪਿਆਰੇ ਨੇ ਜੀਵਨ ਦੇ ਵਿੱਚ ਕਦੇ ਵੀ ਦਾਗ ਨਹੀਂ ਲੱਗਣ ਦਿੱਤਾ, ਕਦੇ ਕੋਈ ਪਾਪ ਕਰਮ ਨਹੀਂ ਕੀਤਾ, ਔਰ ਉੱਚਾ ਆਚਰਣ ਬਣਾ ਕਰਕੇ ਰੱਖਿਆ, ਜੀਵਨ ਉੱਚਾ ਸੁੱਚਾ ਰੱਖਿਆ ਗੁਰੂ ਸ਼ਬਦ ਦਾ ਆਸਰਾ ਲੈ ਕੇ। ਉਹ ਗੁਰਮੁਖ ਪਿਆਰੇ ਮਹਾਤਮਾ ਰੂਪ ਸਖੀ ਲੋਕ ਪਰਲੋਕ ਦੇ ਵਿੱਚ ਮੁਖੀ ਪ੍ਰਧਾਨ ਗਿਣੀ ਜਾਂਦੀ ਹੈ। ਜਗਤ ਅੰਦਰ ਵੀ ਉਹਨਾਂ ਦੀ ਪ੍ਰਧਾਨਤਾ ਹੈ, ਪਰਮਾਤਮਾ ਦੇ ਦਰ ਤੇ ਵੀ ਉਹਨਾਂ ਮਹਾਤਮਾ ਰੂਪ ਸਖੀਆਂ ਦੀ ਪ੍ਰਧਾਨਤਾ ਹੈ। ਸਭ ਸਿੰਗਾਰ ਬਣੇ ਤਿਸ ਗਿਆਨੇ। ਐਸੇ ਉਹ ਸੂਝਵਾਨ ਜੋ ਮਹਾਤਮਾ ਰੂਪ ਸਖੀ ਗਿਆਨਵਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁਭ ਗੁਣਾ ਰੂਪੀ ਕੀਤੇ ਹੋਏ ਸ਼ਿੰਗਾਰ ਉਹਨਾਂ ਦੇ ਲਾਭਦਾਇਕ ਹੋਏ ਹੈ। ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਜਿਸ ਦੇ ਹਿਰਦੇ ਅੰਦਰ ਪਰਮਾਤਮਾ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਹਿਰਦੇ ਨੂੰ ਸ਼ਿੰਗਾਰ ਦਿੱਤਾ ਹੈ। ਲੋਕ ਪਰਲੋਕ ਵਿੱਚ ਉਹ ਸਫਲੇ ਹੋ ਗਏ ਹਨ। ਸਾ ਕੁਲਵੰਤੀ ਸਾ ਸਬਰਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮਹਾਤਮਾ ਰੂਪ ਸਖੀ ਸ਼ੁਭ ਕੁਲ ਵਾਲੀ ਹੈ। ਸਬਰਾਈ, ਸਭਰਾਈ ਉਹ ਸ਼ੁਭ ਗੁਣਾ ਰੂਪੀ ਦਇਆ ਧਰਮ ਆਦਿਕ ਇਹਨਾਂ ਭਰਾਵਾਂ ਦੇ ਸਹਿਤ ਹੈ। ਜਿਵੇਂ ਭਰਾ ਸਾਧ ਸੰਗਤ ਜੀ, ਜੋ ਕੋਈ ਬੀਬੀ ਹੈ
ਭੈਣ ਹੈ, ਉਹਦਾ ਭਰਾ ਹੋਵੇ ਤੇ ਉਹ ਫਿਰ ਔਖੇ ਸਮੇਂ, ਔਕੜ ਦੇ ਸਮੇਂ ਉਹਦੀ ਰੱਖਿਆ ਕਰਦਾ ਹੈ, ਸਹਾਇਕ ਹੁੰਦਾ ਹੈ। ਸ਼ੁਭ ਗੁਣ ਹਨ ਇਹ ਭਰਾਵਾਂ ਦੀ ਤਰ੍ਹਾਂ ਹੈ। ਜਿਸ ਜੀਵ ਰੂਪ ਸਖੀ ਨੇ ਆਪਣੇ ਹਿਰਦੇ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਭਰਾਵਾਂ ਦੀ ਤਰ੍ਹਾਂ ਵਿਕਾਰਾਂ ਰੂਪੀ ਔਕੜਾਂ ਤੋਂ ਬਚਾਉਂਦੇ ਆ, ਰੱਖਿਆ ਕਰਦੇ ਆ, ਪਰਮਾਰਥ ਦੇ ਰਸਤੇ ਤੇ ਚੱਲਣ ਦੇ ਲਈ ਸਹਾਇਕ ਬਣਦੇ ਹਨ। ਜੋ ਪਿਰ ਕੈ ਰੰਗ ਸਵਾਰੀ ਜੀਓ, ਜਿਸ ਨੂੰ ਪਿਰ ਪਤੀ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹਿਰਦੇ ਅੰਦਰ ਪਿਆਰ ਲਾ ਕਰਕੇ ਪਰਮਾਤਮਾ ਨੇ ਸਵਾਰ ਦਿੱਤਾ। ਜੋ ਪਿਰ ਕੈ ਰੰਗ ਸਵਾਰੀ ਜੀਓ, ਜਿਸ ਨੇ ਆਪਣੇ ਹਿਰਦੇ ਨੂੰ ਪਿਆਰ ਦਾ ਰੰਗ, ਪਰਮੇਸ਼ਰ ਦਾ ਪ੍ਰੇਮ ਰੰਗ ਚਾੜ ਕਰਕੇ ਹਿਰਦੇ ਨੂੰ ਸਵਾਰ ਲੈਣਾ ਕੀਤਾ ਹੈ। ਮਹਿਮਾ ਤਿਸ ਕੀ ਕਹਿਣ ਨਾ ਜਾਏ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਉਹ ਮਹਾਤਮਾ ਰੂਪ ਸਖੀ ਦੀ ਮਹਿਮਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਕਿੰਨਾ ਜੀਵਨ ਉੱਚਾ ਸੁੱਚਾ ਹੈ, ਕਿੰਨਾ ਉੱਚਾ ਆਚਰਣ ਹੈ ਉਹਨਾਂ ਗੁਰਮੁਖਾਂ ਦਾ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਪ੍ਰੇਮ ਦਾ ਰੰਗ ਲਾਇਆ ਹੈ। ਜੋ ਪਿਰ ਮੇਲ ਲਈ ਅੰਗ ਲਾਏ, ਜਿਸ ਨੂੰ ਪਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਮੇਲ ਲਿਆ ਹੈ, ਆਪਣੇ ਹਿਰਦੇ ਰੂਪੀ ਅੰਗ ਦੇ ਨਾਲ ਲਾਇਆ ਹੈ। ਫਿਰ ਸੁਹਾਗ ਵਰ ਅਗਮ ਅਗੋਚਰ। ਸਤਿਗੁਰੂ ਜੀ ਆਖ ਰਹੇ ਹਨ, ਉਹ ਮਹਾਤਮਾ ਰੂਪ ਸਖੀ ਦਾ ਸੁਹਾਗ ਸਦੀਵੀ ਕਾਲ ਵਾਸਤੇ ਸੱਚਾ ਹੋ ਗਿਆ ਹੈ, ਔਰ ਅਗੋਚਰ ਨਾਮ ਹੈ ਜੋ ਇੰਦਰੀਆਂ ਦਾ ਅਵਿਸ਼ਾ ਹੈ, ਕਿਉਂਕਿ ਪਰਮੇਸ਼ਰ ਦਾ ਸਰੂਪ ਹੈ, ਇੰਦਰੀਆਂ ਦਾ ਅਵਿਸ਼ਾ ਹੈ। ਇੰਦਰੀਆਂ ਕਰਕੇ ਵੀ ਪਰਮਾਤਮਾ ਨੂੰ ਸਪਰਸ਼ ਨਹੀਂ ਕੀਤਾ ਜਾ ਸਕਦਾ, ਨਾ ਅੱਖਾਂ ਦੇ ਨਾਲ ਦੇਖਿਆ ਜਾ ਸਕਦਾ, ਨਾ ਕੰਨਾਂ ਦਾ ਸੁਣਨ ਦਾ ਵਿਸ਼ਾ, ਨਾ ਚਮੜੀ ਦਾ ਸਪਰਸ਼ ਦਾ ਵਿਸ਼ਾ ਨਿਰਗੁਣ ਸਰੂਪ ਦੇ ਅੰਦਰ, ਨਾ ਜ਼ੁਬਾਨ ਤੋਂ ਬੋਲ ਕਰਕੇ ਦੱਸਣ ਦਾ ਵਿਸ਼ਾ। ਇਸ ਕਰਕੇ ਇੰਦਰੀਆਂ ਕਰਕੇ ਅਗੋਚਰ ਪਰਮੇਸ਼ਰ ਦਾ ਸਰੂਪ ਹੈ। ਫਿਰ ਮਨ ਦੀ ਗਮਤਾ ਤੋਂ ਵੀ ਪਰੇ ਹੈ, ਐਸਾ ਅਗਮ ਸਰੂਪ ਹੈ। ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਆਪਣੇ ਪ੍ਰੇਮ ਦੇ ਆਸਰੇ ਪਰਮਾਤਮਾ ਨੇ ਕਰ ਦਿੱਤਾ। ਹਜੂਰ ਕਹਿੰਦੇ, ਉਹ ਮਹਾਤਮਾ ਰੂਪ ਗੁਰਮੁਖਾਂ ਭਗਤਾਂ ਰੂਪ ਜੋ ਸਖੀ ਹਨ, ਉਹਨਾਂ ਦਾ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਹਾਗ ਸਦੀਵੀ ਕਾਲ ਵਾਸਤੇ ਸੱਚਾ ਹੋ ਗਿਆ, ਕਿਉਂਕਿ ਪਰਮਾਤਮਾ ਜੁਗੋ ਜੁਗ ਅਟਲ ਰਹਿਣ ਵਾਲਾ ਹੈ। ਪਰਮੇਸ਼ਰ ਦਾ ਸਰੂਪ ਸਦੀਵੀ ਕਾਲ ਵਾਸਤੇ ਸੱਚਾ ਹੈ। ਇਸ ਲਈ ਮਹਾਰਾਜ ਕਹਿੰਦੇ, ਐਸੇ ਮਹਾਤਮਾ ਰੂਪ ਸਖੀਆਂ ਸਦਾ ਲਈ ਪਰਮੇਸ਼ਰ ਦਾ ਸਰੂਪ ਹੋ ਗਈਆਂ ਹਨ। ਮਾਝ ਮਹੱਲਾ ਪੰਜਵਾ। ਖੋਜਤ ਖੋਜਤ ਦਰਸ਼ਨ ਚਾਹੇ। ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਹੈ ਮਹਾਰਾਜ, ਜਗਤ ਦੇ ਅੰਦਰ ਕੋਈ ਕਿਸੇ ਤਰ੍ਹਾਂ ਪਰਮੇਸ਼ਰ ਦੀ ਖੋਜ ਕਰ ਰਿਹਾ ਹੈ, ਕੋਈ ਕਿਸੇ ਢੰਗ ਦੇ ਨਾਲ ਖੋਜ ਕਰਦਾ ਪਿਆ ਹੈ। ਹੇ ਮਹਾਰਾਜ, ਆਪ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਕਿਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਵਾਹਿਗੁਰੂ ਦਾ ਸਰੂਪ ਕਿਹਨਾਂ ਨੂੰ ਲੱਭਾ ਹੈ। ਮਹਾਰਾਜ ਫਰਮਾਉਂਦੇ ਹਨ, ਖੋਜਤ ਖੋਜਤ ਦਰਸ਼ਨ ਚਾਹੇ। ਮਹਾਰਾਜ ਆਖ ਰਹੇ ਹੈ, ਪਰਮੇਸ਼ਰ ਦੇ ਦਰਸ਼ਨਾਂ ਦੀ ਚਾਹਤ ਰੱਖ ਕੇ, ਮਨ ਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਚਾਹਤ ਲੈ ਕੇ, ਕੋਈ ਵੇਦਾਂ ਦੁਆਰਾ ਖੋਜ ਰਿਹਾ ਹੈ, ਕੋਈ ਸ਼ਾਸਤਰਾਂ ਵਿਦਿਆ ਦੁਆਰਾ ਖੋਜ ਰਿਹਾ ਹੈ। ਭਾਤ ਭਾਤ ਬਨ ਬਨ ਅਵਗਾਹੇ। ਭਾਤ ਭਾਤ ਤਰ੍ਹਾਂ ਤਰ੍ਹਾਂ ਦੇ, ਕੋਈ ਕਿਸੇ ਜੰਗਲਾਂ ਵਿੱਚ ਜਾ ਕੇ ਕਪਾਲੀ ਆਸਣ ਲਾ ਰਿਹਾ ਹੈ, ਕੋਈ ਕਿਸੇ ਜੰਗਲ ਵਿੱਚ ਜਾ ਕਰਕੇ ਪੁੱਠਾ ਲਟਕ ਰਿਹਾ ਹੈ। ਅਵਗਾਹੇ, ਫਿਰ ਕਦੇ ਕਿਸੇ ਜੰਗਲਾਂ ਵਿੱਚ ਭਟਕ ਰਿਹਾ ਹੈ, ਕੋਈ ਕਿਸੇ ਥਾਂ ਤੇ ਸੰਸਾਰ ਦੇ ਅੰਦਰ ਰਟਨ ਕਰ ਰਹੇ ਹੈ ਪਰਮੇਸ਼ਰ ਦੇ ਦਰਸ਼ਨਾਂ ਨੂੰ ਪਾਵਨ ਲਈ। ਨਿਰਗੁਣ ਸਰਗੁਣ ਹਰ ਹਰ ਮੇਰਾ। ਪਰ ਮਹਾਰਾਜ ਕਹਿੰਦੇ, ਉਹ ਪਰਮੇਸ਼ਰ ਨਿਰਗੁਣ ਸਰੂਪ ਹੈ, ਉਹ ਸਰਗੁਣ ਸਰੂਪ ਵੀ ਆਪ ਹੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਜਿਸ ਪ੍ਰਮਾਤਮਾ ਨੇ ਆਪਣੀ ਸ਼ਕਤੀ ਦੁਆਰਾ ਸੰਸਾਰ ਨੂੰ ਮੋਹਿਤ ਕੀਤਾ ਹੋਇਆ ਹੈ, ਨਿਰਗੁਣ ਸਰੂਪ ਵੀ ਆਪ ਹੈ, ਤੇ ਸਾਰੀ ਪਰਜਾ ਰੂਪ ਸੰਸਾਰ ਦੇ ਜੀਵਾਂ ਰੂਪ ਉਹ ਸਰਗੁਣ ਸਰੂਪ ਹੋ ਕਰਕੇ ਵਰਤ ਰਿਹਾ ਹੈ। ਇਸ ਲਈ ਹਜੂਰ ਨੇ ਫਰਮਾਨ ਕੀਤਾ, ਹੇ ਗੁਰਸਿੱਖੋ, ਜਿੱਥੇ ਨਿਰਗੁਣ ਸਰੂਪ ਪਰਮਾਤਮਾ ਹੈ, ਜਿਹਦਾ ਕੋਈ ਰੂਪ ਰੇਖ ਰੰਗ ਜਾਤ ਪਾਤ ਕਥਨ ਨਹੀਂ ਕੀਤਾ ਜਾ ਸਕਦਾ,
ਉੱਥੇ ਸਰਗੁਣ ਸਰੂਪ ਵੀ ਪਰਮੇਸ਼ਰ ਦਾ ਆਪਣਾ ਹੀ ਹੈ। ਉਸ ਪ੍ਰਮਾਤਮਾ ਦੇ ਸਰੂਪ ਤੋਂ ਸਾਰੀ ਕਾਇਨਾਤ ਬਣੀ ਹੈ। ਨਿਰਗੁਣ ਸਰਗੁਣ ਹਰ ਹਰ ਮੇਰਾ। ਹਰ ਜੀਵ ਦੇ ਅੰਦਰ ਵਰਤਣ ਵਾਲਾ, ਜੀਵਾਂ ਦੇ ਹਿਰਦਿਆਂ ਨੂੰ ਹਰੇ ਭਰੇ ਕਰਨ ਵਾਲਾ, ਹਿਰਦੇ ਅੰਦਰ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨ ਵਾਲਾ ਐਸਾ ਪਰਮਾਤਮਾ ਨਿਰਗੁਣ ਤੇ ਸਰਗੁਣ ਸਰੂਪ ਵੀ ਆਪ ਹੀ ਹੈ। ਕੋਈ ਹੈ ਜੀਓ ਆਣ ਮਿਲਾਵੇ ਜੀਓ। ਮਹਾਰਾਜ ਫਰਮਾਉਂਦੇ ਹਨ, ਕੋਈ ਬੰਦਗੀ ਕਰਨ ਵਾਲਾ ਮਹਾਂਪੁਰਖ ਹੋਵੇ ਜੋ ਆਪ ਰੱਬ ਦੇ ਨਾਲ ਮਿਲਿਆ ਹੋਵੇ, ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਣਾ ਕਰੇ। ਸਾਧ ਸੰਗਤ ਜੀ, ਭਾਈ ਨੰਦ ਲਾਲ ਜੀ ਦੇ ਜੋ ਬਚਨ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਤੁਮ ਜੋ ਕਹਾ ਗੁਰਦੇਵ ਜੀ ਦਰਸ਼ਨ ਕਰਨ ਮੋਹਿ ਆਏ। ਮਹਾਰਾਜ ਲਖੀਏ ਤੁਮਰਾ ਦਰਸ ਕਹਾ ਕਹੋ ਮੋਹਿ ਸਮਝਾਏ। ਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਆਗਿਆ ਕਰ ਦਿਓ ਕਿ ਸਾਡੇ ਦਰਸ਼ਨਾਂ ਵਾਸਤੇ ਆਵੋ। ਹੇ ਮਹਾਰਾਜ, ਆਪ ਜੀ ਦੇ ਦਰਸ਼ਨ ਕਿਵੇਂ ਕੀਤੇ ਜਾ ਸਕਦੇ ਆ? ਕੈਸਾ ਆਪ ਜੀ ਦਾ ਸਰੂਪ ਹੈ? ਤੇ ਹਜੂਰ ਨੇ ਬਚਨ ਕੀਤੇ ਸਨ, ਤੀਨ ਰੂਪ ਹੈ ਮੋਹਿ ਕੇ ਸੁਨਹੁ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹਿ ਸਮਝਾਏ। ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਸਾਡੇ ਤਿੰਨ ਸਰੂਪ ਹਨ। ਪਹਿਲਾ ਹੈ ਨਿਰਗੁਣ ਸਰੂਪ, ਦੂਸਰਾ ਹੈ ਸਰਗੁਣ ਸਰੂਪ, ਫਿਰ ਤੀਸਰਾ ਹੈ ਗੁਰੂ ਸ਼ਬਦ ਸਰੂਪ। ਇਹਨਾਂ ਤਿੰਨਾਂ ਸਰੂਪਾਂ ਦੇ ਵਿੱਚੋਂ ਕਿਸੇ ਵੀ ਸਰੂਪ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ। ਗੁਰੂ ਸ਼ਬਦ ਵੀ ਬ੍ਰਹਮ ਦਾ ਸਰੂਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਹਨ ਕਿ ਪਰਮਾਤਮਾ ਨਿਰਗੁਣ ਸਰੂਪ ਵੀ ਆਪ ਜੀ ਦਾ ਹੈ, ਮਹਾਰਾਜ ਸਰਗੁਣ ਸਰੂਪ ਵੀ ਆਪ ਜੀ ਨੇ ਹੀ ਧਾਰਨ ਕੀਤਾ। ਫਿਰ ਕੋਈ ਐਸਾ ਬੰਦਗੀ ਕਰਨ ਵਾਲਾ ਗੁਰਮੁਖ ਪਿਆਰਾ ਮਿਲੇ, ਸਾਨੂੰ ਪਰਮੇਸ਼ਰ ਦੇ ਨਾਲ ਮੇਲ ਦੇਣਾ ਕਰੇ। ਖਟ ਸਾਸਤ ਵਿਚਰਤ ਮੁਖ ਗਿਆਨਾ। ਔਰ ਕਈ ਤਮਾਮ ਸੰਸਾਰ ਦੇ ਜੋ ਵੇਦਾਂ ਸ਼ਾਸਤਰਾਂ ਦੇ ਗਿਆਤੇ ਹਨ, 6 ਸ਼ਾਸਤਰਾਂ ਦੁਆਰਾ ਯਤਨ ਕਰਦੇ ਆ, ਉਹਨਾਂ ਦਾ ਪਾਠ ਕਰ ਕਰਕੇ, ਸ਼ਾਸਤਰਾਂ ਦੇ ਗਿਆਨ ਨੂੰ ਪਾਕ ਕਰਕੇ ਪਰਮੇਸ਼ਰ ਦੇ ਦੀਦਾਰ ਪਾਉਣ ਵਾਸਤੇ ਯਾਦ ਕਰ ਰਹੇ ਹਨ। ਪੂਜਾ ਤਿਲਕ ਤੀਰਥ ਇਸਨਾਨਾ। ਫਿਰ ਕੋਈ 16 ਪ੍ਰਕਾਰ ਦੀ ਪੂਜਾ ਕਰਦਾ ਪਿਆ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ 16 ਪ੍ਰਕਾਰ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਪੂਜਾ ਕਰਕੇ ਯਤਨ ਕਰਦਾ ਪਿਆ ਪਰਮੇਸ਼ਰ ਦੇ ਦਰਸ਼ਨਾਂ ਨੂੰ ਪਾਉਣ ਦੇ ਵਾਸਤੇ। ਫਿਰ ਕੋਈ ਤਿਲਕ ਲਾ ਕਰਕੇ ਯਤਨ ਕਰਦਾ ਪਿਆ। ਫਿਰ ਤੀਰਥਾਂ ਤੇ ਇਸ਼ਨਾਨ ਕਰਕੇ ਕੋਈ ਯਤਨ ਕਰ ਰਹੇ ਹਨ। ਨਿਵਲੀ ਕਰਮ ਆਸਨ 84 ਹੈ। ਫਿਰ ਨਿਵਲੀ ਕਰਮ ਆਦਿਕ ਨਿਵਲੀ ਕਰਮ ਭਯੰਗਮ ਸਾਧੀ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ। ਹਜੂਰ ਕਹਿੰਦੇ ਹਨ ਕਿ ਜਿਹੜੇ ਐਸੇ ਸੰਸਾਰ ਦੇ ਜੀਵ ਹੈ ਨਾ, ਜਿਵੇਂ ਸਾਧ ਸੰਗਤ ਜੀ ਪੇਟ ਨੂੰ ਸਾਫ਼ ਕਰਨ ਦੇ ਵਾਸਤੇ ਜਿਹੜਾ ਸਾਫ਼ ਕੱਪੜਾ ਲੈ ਕਰਕੇ ਮੁੱਖ ਥਾਣੀ ਪਾ ਕੇ ਤੇ ਸਾਧ ਸੰਗਤ ਜੀ ਉਹਨੂੰ ਮਲ ਕਿਰਿਆ ਰਾਹੀਂ ਬਾਹਰ ਕੱਢਣਾ, ਜਾਂ ਫਿਰ ਨਾਸਕਾ ਰਾਹੀਂ ਕੋਈ ਬਰੀਕ ਧਾਗਾ ਲੈ ਕਰਕੇ ਮੁੱਖ ਦੇ ਰਾਹੀਂ ਬਾਹਰ ਕੱਢਣਾ, ਇਹ ਨਿਉਲੀ ਕਰਮ ਕਿਹਾ ਜਾਂਦਾ। ਫਿਰ ਇਸ ਪ੍ਰਕਾਰ ਮਲ ਕਿਰਿਆ ਦੇ ਰਾਹੀਂ ਕੱਪੜੇ ਨੂੰ ਨਿਗਲ ਕਰਕੇ ਪਾਣੀ ਦੇ ਨਾਲ ਜੋ ਪੇਟ ਨੂੰ ਸਾਫ਼ ਕਰਨਾ, ਇਸ ਪ੍ਰਕਾਰ ਇਸ ਢੰਗ ਦੇ ਨਾਲ ਇਹ ਸਾਧ ਸੰਗਤ ਜੀ ਜਿਹੜੇ ਨਿਉਲੀ ਕਰਮ ਕੀਤੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਨਿਵਲੀ ਕਰਮ ਆਸਨ 84। ਤੇ ਜਿਹੜੇ ਸਿੱਧ ਹਨ, ਯੋਗੀ ਹੈ, ਇਹ 84 ਆਸਣ ਲਾਉਂਦੇ ਹੈ। 84 ਸਿੱਧਾਂ ਦੀ ਗਿਣਤੀ ਆਉਂਦੀ ਹੈ ਨਾ, ਉਹਨਾਂ ਦੇ ਨਾਮ ਆਉਂਦੇ, ਤੇ 84 ਆਸਣ ਉਹਨਾਂ ਦੇ ਨਾਮ ਵੱਖੋ ਵੱਖਰੇ ਆਉਂਦੇ ਹੈ। ਤਰ੍ਹਾਂ ਤਰ੍ਹਾਂ ਕਰਕੇ ਕੋਈ ਕਿਸੇ ਢੰਗ ਦੇ ਨਾਲ, ਕੋਈ ਕਿਸੇ ਤਰ੍ਹਾਂ ਦੇ ਨਾਲ ਲਾਉਂਦਾ, ਕੋਈ ਪੁੱਠੇ ਲਟਕਦਾ, ਕੋਈ ਕਪਾਲੀ ਆਸਣ ਲਾ ਲੈਂਦਾ, ਕੋਈ ਡੰਡੇਵਤ ਹੋ ਕਰਕੇ ਯਤਨ ਕਰਦਾ। ਇਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਆਸਣ ਲਾ ਕਰਕੇ ਯਤਨ ਕਰ ਰਹੇ ਹਨ। ਇਨ ਮਹਿ ਸਾਤ ਨਾ ਆਵੇ ਜੀਓ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਹੈ ਗੁਰਸਿੱਖੋ, ਇਹ ਆਸਣ ਲਾਉਣ ਦੇ ਨਾਲ, ਨਿਉਲੀ ਕਰਮ ਕਰਨ ਦੇ ਨਾਲ ਭਾਵੇਂ ਕਿੰਨਾ ਵੀ ਮਨੁੱਖ ਯਤਨ ਕਰ ਲਵੇ, ਫੇਰ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਮਨ ਭਟਕਦਾ ਹੀ ਰਹਿੰਦਾ। ਮਨ ਉਦੋਂ ਹੀ ਸ਼ਾਂਤ ਹੁੰਦਾ ਜਦੋਂ ਪਰਮੇਸ਼ਰ ਦਾ ਨਾਮ ਜਪਦਾ ਹੈ। ਮਨ ਉਦੋਂ ਹੀ ਇਕਾਗਰ ਹੁੰਦਾ। ਹਿਰਦਾ ਤਾਂ ਹੀ ਉਹ ਸਮ ਸ਼ੀਤਲ ਹੁੰਦਾ ਜੀ ਪਰਮੇਸ਼ਰ ਦਾ ਨਾਮ ਜਪੇ ਤਾਂ।
ਨਹੀਂ ਤਾਂ ਹਰ ਸਮੇਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ, ਹਰ ਸਮੇਂ ਵਿਕਾਰਾਂ ਦੀ ਭੱਠੀ ਵਿੱਚ ਹੀ ਭੁੱਜਦਾ ਰਹਿੰਦਾ ਹੈ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ ਜੈਤਸਰੀ ਕੀ ਵਾਰ ਅੰਦਰ, ਕਹਿੰਦੇ ਕਿ ਸੰਸਾਰ ਦੇ ਜੀਵ ਬੜਾ ਯਤਨ ਕਰਦੇ ਹੈ ਹਿਰਦੇ ਨੂੰ ਸ਼ਾਂਤ ਕਰਨ ਦੇ ਲਈ। ਕੋਈ ਬਰਫੀਲੇ ਪਹਾੜਾਂ ਵਿੱਚ ਚਲਾ ਜਾਂਦਾ ਤਪਸ਼ ਨੂੰ ਮਿਟਾਉਣ ਵਾਸਤੇ, ਕੋਈ ਮਸਤਕ ਦੇ ਚੰਦਨ ਦਾ ਲੇਪਨ ਕਰ ਲੈਂਦਾ ਹੈ ਹਿਰਦੇ ਨੂੰ ਸ਼ਾਂਤ ਕਰਨ ਦੇ ਵਾਸਤੇ, ਤਪਸ਼ ਮਿਟਾਉਣ ਦੇ ਲਈ। ਇਉਂ ਕਿੰਨਾ ਕਿੰਨਾ ਯਤਨ ਕੀਤਾ ਜਾਂਦਾ ਹੈ। ਕੋਈ ਰਾਤ ਦੇ ਸਮੇਂ ਚੰਦਰਮਾ ਦੀਆਂ ਕਿਰਨਾਂ ਦੇ ਉਹਦੇ ਪ੍ਰਕਾਸ਼ ਦੇ ਸਾਹਮਣੇ ਬੈਠ ਜਾਂਦਾ ਕਿ ਉਹਦੇ ਵਿੱਚ ਅੰਮ੍ਰਿਤ ਸਿਮਦਾ ਹੈ। ਪਰ ਮਹਾਰਾਜ ਕਹਿੰਦੇ ਨਾਮ ਜਪੇ ਤੋਂ ਬਿਨਾਂ ਕਦੇ ਹਿਰਦਾ ਸ਼ਾਂਤ ਨਹੀਂ ਹੁੰਦਾ, ਮਨ ਸੀਤਲ ਨਹੀਂ ਹੁੰਦਾ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦਾ ਹਿਰਦਾ ਸੀਤਲ ਹੋ ਗਿਆ ਹੈ। ਇਸ ਲਈ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਇਨ ਮਹਿ ਸ਼ਾਂਤ ਨਾ ਆਵੈ ਜੀਓ। ਐ ਗੁਰਸਿੱਖੋ, ਭਾਵੇਂ ਕਿੰਨਾ ਵੀ ਕੋਈ ਯਤਨ ਕਰ ਲਵੇ, ਜਗਤ ਦੇ ਸਾਧਨ ਸਾਧ ਕਰਕੇ ਦੇਖ ਲਵੇ, ਪਰ ਮਨ ਨੂੰ ਕਦੇ ਸ਼ਾਂਤੀ ਨਹੀਂ ਆਉਂਦੀ। ਪਰਮੇਸ਼ਰ ਦੇ ਭਜਨ ਤੋਂ ਬਿਨਾ ਕਦੇ ਸ਼ਾਂਤੀ ਨਹੀਂ ਆਉਂਦੀ ਜੀ। ਅਨਕ ਬਰਖ ਕੀਏ ਜਪ ਤਾਪਾ। ਔਰ ਸੰਸਾਰ ਦੇ तमाम ਜੀਵਾਂ ਨੇ ਅਨੇਕਾਂ ਹੀ ਵਰਸ਼, ਕਿੰਨੇ ਹੀ ਸਾਲ, ਕਈ ਕਿਸੇ ਮੰਤਰ ਦਾ ਕੋਈ ਜਾਪ ਕਰਦਾ, ਕਿਸੇ ਪ੍ਰੇਤ ਨੂੰ ਵਸ ਵਿੱਚ ਕਰਨ ਵਾਸਤੇ ਕੋਈ ਜਾਪ ਕਰਦੇ ਹੈ, ਕੋਈ ਕਿਸੇ ਦੇਵੀ ਦੇਵਤੇ ਦਾ ਜਾਪ ਕਰਦਾ, ਤੇ ਤਪ ਸਾਧਨਾ ਕਰਨੀਆਂ, ਫਿਰ ਕਿਸੇ ਕੋਈ ਧੂਣੀਆਂ ਤਾਕ ਕਰਕੇ ਕਿੰਨੇ ਕਿੰਨੇ ਸਾਲ ਬੈਠੇ ਰਹਿੰਦੇ ਆ। ਗਰਮੀ ਦੀ ਜੇਠ ਹਾੜ ਦੀ ਰੁੱਤ ਦੇ ਵਿੱਚ 4 ਧੂਣੀਆਂ ਤਾ ਲੈਣੀਆਂ ਤੇ 5ਵੀਂ ਧੂਣੀ ਸੂਰਜ ਦੀ ਮੰਨ ਲੈਣੀ, ਸਿਖਰ ਦੁਪਹਿਰ ਦੇ ਵਿੱਚ ਬੈਠ ਜਾਣਾ, ਸਰੀਰ ਦੇ ਉੱਪਰ ਵਿਭੂਤੀ ਮੜ ਲੈਣੀ। ਇਹ ਮਹਾਰਾਜ ਕਹਿੰਦੇ ਅਨੇਕਾਂ ਹੀ ਸਾਲ, ਕਿੰਨਾ ਕਿੰਨਾ ਲੰਬੇਰਾ ਸਮਾਂ तमाम ਸੰਸਾਰ ਦੇ ਜੀਵ ਕੋਈ ਕਿਸੇ ਦਾ ਜਾਪ ਕਰਦਾ, ਕੋਈ ਤਪ ਸਾਧਨਾ ਕਰ ਰਹੇ ਹਨ। ਗਵਨ ਕੀਆ ਧਰਤੀ ਭਰਮਾਤਾ। ਤੇ ਕਈਆਂ ਨੇ ਸੰਸਾਰ ਦੇ ਕੋਨੇ ਕੋਨੇ ਤੇ ਜਾ ਕੇ ਕੋਈ ਕਿਸੇ ਪਾਸੇ ਚਲਿਆ ਜਾਂਦਾ, ਕੋਈ ਕਿਸੇ ਪਾਸੇ ਗਮਨ ਕਰਦਾ ਪਿਆ। ਧਰਤੀ ਤੇ ਭਰਮਣਾ ਇਹਦੇ ਵਿੱਚ ਸਮਝਿਆ ਕਿ ਸਾਨੂੰ ਪਰਮੇਸ਼ਰ ਦੇ ਦਰਸ਼ਨ ਹੋ ਜਾਣਗੇ। ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ ਜੋਗੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੋਗੀ ਜਨੋ, ਇੱਕ ਖਿਨ ਮਾਤਰ ਸਮਾਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਛਿਨ ਮਾਤਰ ਸਮਾਂ ਵੀ ਹਿਰਦੇ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਫਿਰ ਭਾਵੇਂ ਜੋਗੀ ਵੀ ਹੈ, ਹਜੂਰ ਕਹਿੰਦੇ ਹੈ ਗੁਰਸਿੱਖੋ, ਜੋਗੀਆਂ ਦਾ ਮਨ ਵੀ ਸ਼ਾਂਤ ਨਹੀਂ ਹੁੰਦਾ ਇੱਕ ਖਿਨ ਮਾਤਰ ਸਮਾਂ ਵੀ। ਭਾਵੇਂ ਦਸਮ ਦਵਾਰ ਦੇ ਵਿੱਚ ਸਵਾਸ ਵੀ ਚੜਾ ਲੈਂਦੇ ਹੈ, ਔਰ 84 ਆਸਣ ਵੀ ਉਹਨਾਂ ਨੇ ਸਿੱਧਾਂ ਨੇ ਪ੍ਰਾਪਤ ਕਰ ਲਏ ਹੈ, ਜੀਵਨ ਵਿੱਚ ਸਾਧ ਕਰਕੇ ਦੇਖ ਲਏ। ਜੋਗ ਸਿੱਧ ਆਸਣ 84 ਇਹ ਵੀ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ, ਹਰ ਸਿਓ ਸੰਗ ਨਾ ਗਹਿਆ। ਦਸਮ ਦਵਾਰ ਦੇ ਵੀ ਸਵਾਦ ਚੜਾ ਕੇ ਉਮਰ ਭਾਵੇਂ ਵਡੇਰੀ ਕਰ ਲਈ, ਪਰ ਪਰਮੇਸ਼ਰ ਦੀ ਪ੍ਰਾਪਤੀ ਤਾਂ ਨਾ ਕਰ ਸਕੇ। ਵਾਹਿਗੁਰੂ ਦੀ ਅਭੇਦਤਾ ਤੋਂ ਸਖਣੇ ਹੀ ਰਹਿਣਾ ਕੀਤਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ ਜੋਗੀ। ਕਹਿੰਦੇ ਭਾਵੇਂ ਯੋਗ ਵੀ ਕੋਈ ਕਮਾ ਕਰਕੇ ਦੇਖ ਲਵੇ, ਪਰ ਜਦੋਂ ਤੱਕ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਉਦੋਂ ਤੱਕ ਖਿਨ ਮਾਤਰ ਸਮਾਂ ਵੀ ਹਿਰਦਾ ਸ਼ਾਂਤ ਨਹੀਂ ਹੁੰਦਾ। ਬਾਹੜ ਉਠ ਧਾਵੈ ਜੀਓ। ਬਾਰ ਬਾਰ ਉੱਠ ਕਰਕੇ ਸੰਸਾਰ ਤੋਂ, ਮੌਰ ਦੇ ਮਾਰੇ ਹੋ ਮਰ ਕੇ, ਵਾਸ਼ਨਾ ਦੇ ਬੱਝੇ ਹੋਏ ਸੰਸਾਰ ਵਿੱਚ ਜਨਮ ਧਾਰਨ ਕਰਕੇ ਬਾਰ-ਬਾਰ ਧੌਣਾ ਪੈਂਦਾ। ਬਾਰ-ਬਾਰ ਜੀਵ ਭਟਕਣਾ ਵਿੱਚ ਹੀ ਹਰ ਸਮੇਂ ਭੱਜਾ ਫਿਰਦਾ ਹੈ। ਕਰ ਕਿਰਪਾ ਮੋਹਿ ਸਾਧ ਮਿਲਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤਿਨਾਂ ਨੂੰ ਪ੍ਰਤੱਖ ਬੰਦਗੀ ਕਰਨ ਵਾਲੇ ਸਾਧੂ ਜਨਾਂ ਦੀ ਸੰਗਤ ਵਿੱਚ ਮੇਲਿਆ ਹੈ। ਸਾਧ ਮਿਲਾਇਆ, ਸਾਧ ਵਾਚਕ ਸਤਿਗੁਰੂ ਜੀ ਦਾ ਵੀ ਹੈ। ਪੂਰੇ ਸਤਿਗੁਰੂ ਜੀ ਦੇ ਨਾਲ ਤਿੰਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਲਿਆ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਜਿਨ੍ਹਾਂ ਦੇ ਤੁਰੋਂ ਹੀ ਪਰਮਾਤਮਾ ਨੇ ਮਸਤਕ ਦੇ ਲੇਖ ਕਰਕੇ ਪਾਏ ਹਨ। ਮਨ ਤਨ ਸੀਤਲ ਧੀਰਜ ਪਾਇਆ। ਮਨ ਤਨ ਕਰਕੇ ਸੀਤਲਤਾ ਪ੍ਰਾਪਤ ਹੋ ਗਈ ਹੈ, ਹਿਰਦੇ ਅੰਦਰ ਧੀਰਜਤਾ ਦੀ ਪ੍ਰਾਪਤੀ ਹੋ ਗਈ ਹੈ। ਮਨ ਜੋ ਹੈ
ਇਹ ਸੰਸਾਰ ਦੇ ਵਿਸ਼ਿਆਂ ਦੇ ਵੱਲੋਂ ਤਪਸ਼ ਵੱਲੋਂ ਹਟ ਕੇ ਮਨ ਸ਼ਾਂਤ ਹੋ ਗਿਆ ਹੈ। ਤਨ ਜਿਹੜਾ ਸਰੀਰ ਹੈ ਵਿਕਾਰਾਂ ਨੂੰ ਭੋਗਣ ਦੇ ਵੱਲੋਂ ਸ਼ਾਂਤ ਹੋ ਗਿਆ ਹੈ। ਜੋ ਹਰ ਸਮੇਂ ਮਨ ਕਾਹਲਾ ਪੈਂਦਾ ਰਹਿੰਦਾ ਸੀ, ਧੀਰਜਤਾ ਪ੍ਰਾਪਤ ਹੋ ਗਈ ਹੈ। ਇਹ ਸ਼੍ਰੋਮਣੀ ਦਾਤ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ। ਪ੍ਰਭ ਅਬਿਨਾਸੀ ਵਸਿਆ ਘਟ ਭੀਤਰ, ਨਾਸ ਤੋਂ ਰਹਿਤ ਜੋ ਪ੍ਰਮਾਤਮਾ ਹੈ, ਜਿਸ ਦੇ ਹਿਰਦੇ ਅੰਦਰ ਪਰਮੇਸ਼ਰ ਵਸ ਗਿਆ ਹੈ। ਹਰ ਮੰਗਲ ਨਾਨਕ ਗਾਵੇ ਜੀਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਉਹ ਗੁਰਮੁਖ ਪਿਆਰੇ ਹਰ ਸਮੇਂ ਪਰਮਾਤਮਾ ਦੇ ਗੁਣ ਗਾਉਂਦੇ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਵਸ ਗਈ, ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਮਾਝ ਮਹੱਲਾ ਪੰਜਵਾ। ਪਾਰ ਬ੍ਰਹਮ ਅਪਰੰਪਰ ਦੇਵਾ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਵਸ ਜਾਂਦੀ ਹੈ, ਉਹ ਪਰਮਾਤਮਾ ਦੇ ਗੁਣ ਕਿਵੇਂ ਗਾਉਂਦੇ ਹੈ। ਹਜੂਰ ਇਹ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਾਰ ਬ੍ਰਹਮ ਅਪਰੰਪਰ ਦੇਵਾ। ਉਹ ਗੁਰਮੁਖ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਦੇ ਹੈ। ਪਾਰ ਬ੍ਰਹਮ, ਬ੍ਰਹਮ ਜੋ ਸਤ ਚੇਤਨ ਆਨੰਦ ਸਰੂਪ ਹੈ, ਪਾਪਾਂ ਪੁੰਨਾਂ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਭਾਵੇਂ ਸ਼ਕਤੀ ਰੂਪ ਹੋ ਕਰਕੇ, ਜੋਤ ਰੂਪ ਹੋ ਕੇ ਸਭ ਜੀਵਾਂ ਅੰਦਰ ਪ੍ਰਕਾਸ਼ ਕਰ ਰਿਹਾ ਹੈ, ਪਰ ਪਰਮਾਤਮਾ ਨੂੰ ਪਾਪ ਪੁੰਨ ਤਿਸ ਲੇਪ ਨਾ ਲੱਗੈ। ਕੋਈ ਪਾਪ ਕਰਮ ਕਰਦਾ ਹੈ, ਚਾਹੇ ਪੁੰਨ ਕਰਮ ਕਰਦਾ ਹੈ, ਪਰਮੇਸ਼ਰ ਨੂੰ ਕੋਈ ਉਹਦਾ ਲੇਪ ਨਹੀਂ ਹੈ, ਪਰਮਾਤਮਾ ਤੇ ਕੋਈ ਪ੍ਰਭਾਵ ਨਹੀਂ ਹੈ। ਜਿਵੇਂ ਸਾਧ ਸੰਗਤ ਜੀ, ਸੂਰਜ ਦਾ ਸੁਭਾਅ ਹੈ ਸਭ ਥਾਵਾਂ ਤੇ ਪ੍ਰਕਾਸ਼ ਕਰਨਾ। ਭਾਵੇਂ ਕੋਈ ਚੰਗੀ ਜਗ੍ਹਾ ਹੈ, ਸਾਫ਼ ਹੈ, ਭਾਵੇਂ ਗੰਦਗੀ ਵਾਲੀ ਹੈ, ਸੂਰਜ ਪ੍ਰਕਾਸ਼ ਕਰੀ ਜਾਂਦਾ ਹੈ। ਕਿਰਨਾਂ ਦੇ ਨਾਲ ਜਿੱਥੇ ਵੀ ਪ੍ਰਤੀਬਿੰਬ ਪੈਂਦਾ ਉੱਥੇ ਪ੍ਰਕਾਸ਼ ਕਰਦਾ। ਇਹ ਨਹੀਂ ਕਦੇ ਹੋਇਆ ਕਿ ਜੀ ਗੰਦਗੀ ਵਾਲੀ ਥਾਂ ਤੇ ਪ੍ਰਕਾਸ਼ ਕੀਤਾ ਤੇ ਸੂਰਜ ਜਿਹੜਾ ਹੈ ਉਹ ਗੰਦਾ ਹੋ ਗਿਆ ਹੋਵੇ, ਉਹ ਕੋਈ ਲਪਾਈ ਮਾਨਤਾ ਹੋ ਗਈ ਹੋਵੇ, ਨਹੀਂ, ਕਿਸੇ ਪ੍ਰਕਾਰ ਦੀ ਕੋਈ ਲੇਪਨਾ ਨਹੀਂ ਹੈ। ਤਿਵੇਂ ਪਰਮਾਤਮਾ ਮੰਦੇ ਔਰ ਚੰਗੇ ਸੁਭਾਵਾਂ ਦੇ ਸਭ ਜੀਵਾਂ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਕੋਈ ਪਾਪੀ ਹੈ ਚਾਹੇ ਪੁੰਨੀ ਹੈ, ਜੋਤ ਰੂਪ ਹੋ ਕੇ ਸਭ ਦੇ ਅੰਦਰ ਵਰਤ ਰਿਹਾ, ਪਰ ਪਰਮੇਸ਼ਰ ਨੂੰ ਕਿਸੇ ਪ੍ਰਕਾਰ ਦਾ ਕੋਈ ਲੇਪ ਨਹੀਂ ਲੱਗਦਾ। ਪਾਪ ਪੁੰਨ ਤਿਸ ਲੇਪ ਨਾ ਲੱਗੈ। ਪਾਪ ਕੋ ਚਾਹੇ ਕਰਦਾ ਚਾਹੇ ਪੁੰਨ ਕਰਮ ਕਰਦਾ, ਪਰਮਾਤਮਾ ਦੀ ਕਿਸੇ ਪ੍ਰਕਾਰ ਦੀ ਲਪਾਈ ਮਾਨਤਾ ਨਹੀਂ ਹੈ। ਇਸ ਲਈ ਹਜੂਰ ਨੇ ਫਰਮਾਨ ਕੀਤਾ, ਉਸ ਵਾਹਿਗੁਰੂ ਦੇ ਇਉਂ ਗੁਣ ਗਾਈਦੇ ਆ, ਪਾਰ ਬ੍ਰਹਮ ਫਿਰ ਅਪਰੰਪਰ, ਪਰੇ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਜਿਵੇਂ ਸੰਸਾਰ ਹੈ, ਸਾਧ ਸੰਗਤ ਜੀ, ਜਗਤ ਦੇ ਜਿਹੜੇ 84 ਲੱਖ ਜੂਨਾਂ ਹਨ, ਉਹਨਾਂ ਤੋਂ ਵੱਡਾ ਮਨੁੱਖ ਨੂੰ ਗਿਣਿਆ ਜਾਂਦਾ ਹੈ। ਇਸ ਪ੍ਰਕਾਰ ਮਨੁੱਖ ਤੋਂ ਜਿਹੜਾ ਵੱਡਾ ਸੁਖੀ ਹੈ, ਉਵੇਂ ਰਾਜਾ ਮੰਨਿਆ ਜਾਂਦਾ। ਰਾਜੇ ਤੋਂ ਅੱਗੇ ਦੇਵਤਾ ਹੈ, ਦੇਵਤਿਆਂ ਤੋਂ ਅੱਗੇ ਬ੍ਰਹਮਾ ਹੈ, ਫਿਰ ਵਿਸ਼ਨੂੰ ਸ਼ਿਵ ਜੀ ਮੰਨੇ ਜਾਂਦੇ ਹੈ। ਪਰ ਸਭ ਤੋਂ ਪਰੇ ਔਰ ਸੁਖ ਸਰੂਪ ਪਰਮਾਤਮਾ ਦਾ ਹੈ। ਅਪਰੰਪਰ, ਇਹਨਾਂ ਪਰੇ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ। ਪਰਮੇਸ਼ਰ ਇਹਨਾਂ ਸਭ ਸ਼ਕਤੀਆਂ ਨੂੰ ਦੇਖਦਾ ਪਿਆ, ਪਰ ਆਪਣੇ ਬਲ ਦੇ ਨਾਲ ਪਰਮੇਸ਼ਰ ਦੀ ਸ਼ਕਤੀ ਨੂੰ ਕੋਈ ਦੇਖ ਨਹੀਂ ਸਕਦਾ। ਐਸਾ ਪਰਮਾਤਮਾ ਦਾ ਸਰੂਪ ਹੈ। ਪਾਰ ਬ੍ਰਹਮ ਅਪਰੰਪਰ ਦੇਵਾ। ਦੇਵਾ ਉਹ ਪ੍ਰਕਾਸ਼ ਸਰੂਪ ਹੈ, ਪਾਰਾਵਾਰ ਤੋਂ ਰਹਿਤ ਹੈ। ਐਸਾ ਪਰੇ ਤੋਂ ਪਰੇ ਵਾਹਿਗੁਰੂ ਦਾ ਸਰੂਪ ਹੈ। ਅਗਮ ਅਗੋਚਰ ਅਲਖ ਅਪੇਵਾ। ਅਗਮ ਮਨ ਦੀ ਗਮਤਾ ਤੋਂ ਪਰੇ ਹੈ। ਅਗਮ ਕਿਸੇ ਪ੍ਰਕਾਰ ਦਾ ਗਮ ਨਹੀਂ ਕਰਨ ਵਾਲਾ ਪਰਮਾਤਮਾ, ਕਿਸੇ ਤਰ੍ਹਾਂ ਕਰਕੇ ਝੋਰਾ ਨਹੀਂ ਕਰਨ ਵਾਲਾ, ਜਗਤ ਦੇ ਝੋਰਿਆਂ ਤੋਂ ਪਰੇ ਉਹ ਪਰਮਾਤਮਾ ਦਾ ਸਰੂਪ ਹੈ। ਮਨ ਦੀ ਗਮਤਾ ਤੋਂ ਪਰੇ ਹੈ, ਇੰਦਰੀਆਂ ਦਾ ਵੀ ਅਵਿਸ਼ਾ ਹੈ। ਐਸਾ ਵਾਹਿਗੁਰੂ ਦਾ ਸਰੂਪ ਹੈ। ਅਲਖ ਅਪੇਵਾ। ਫਿਰ ਲਖਣੇ ਤੋਂ ਰਹਿਤ, ਆਪਣੇ ਬਲ ਦੇ ਨਾਲ ਕੋਈ ਪਰਮਾਤਮਾ ਦੇ ਸਰੂਪ ਨੂੰ ਜਾਣ ਨਹੀਂ ਸਕਦਾ। ਅਪੇਵਾ ਤੇ ਭੇਦਾਂ ਤੋਂ ਰਹਿਤ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ। ਮਹਾਰਾਜ ਕਹਿੰਦੇ, ਜਿਹਦਾ ਕੋਈ ਭੇਦ ਭਾਵ ਨਹੀਂ, ਕੋਈ ਕਸਰ ਨਹੀਂ ਕਰ ਸਕਦਾ। ਫਿਰ ਜਿਸ ਦੇ ਵਾਹਿਗੁਰੂ ਦੇ ਅਲੱਗ ਸਰੂਪ ਨੂੰ ਕੋਈ ਜਾਣ ਨਹੀਂ ਸਕਦਾ, ਫਿਰ ਇੰਦਰੀਆਂ ਦਾ ਅਵਿਸ਼ਾ ਹੈ।
ਔਰ ਮੰਨਦਾ ਵੀ ਉਹ ਪਰਮਾਤਮਾ ਵਿਸ਼ਾ ਨਹੀਂ ਹੈ। ਦੀਨ ਦਇਆਲ ਗੋਪਾਲ ਗੋਬਿੰਦਾ, ਦੀਨਾਂ ਗਰੀਬਾਂ ਤੇ ਪਰਮਾਤਮਾ ਕਿਰਪਾਲਤਾ ਕਰਨ ਵਾਲਾ ਹੈ। ਗੋਬਿੰਦਾ, ਗੋ ਨਾਮ ਪ੍ਰਿਥਵੀ ਦਾ ਤੇ ਬਿੰਦਾ ਨਾਮ ਪਲਵਰਿਸ਼ ਕਰਨ ਵਾਲੇ, ਪਾਲਣਾ ਕਰਨ ਵਾਲੇ ਦਾ ਹੈ। ਸਾਰੀ ਸ੍ਰਿਸ਼ਟੀ ਦੀ ਪਾਲਣਾ ਪਰਮੇਸ਼ਰ ਆਪ ਕਰ ਰਿਹਾ ਹੈ। ਗੋ ਨਾਮ ਇੰਦਰੀਆਂ ਦਾ ਵੀ ਹੈ। ਇਹ ਸਰੀਰ ਦੇ ਅੰਦਰ ਜਿਤਨੇ ਵੀ ਇੰਦਰੀਆਂ ਹਨ, ਇਹ ਸਭ ਨੂੰ ਪ੍ਰਕਾਸ਼ ਦੇਣ ਵਾਲਾ, ਸਭ ਨੂੰ ਚਲਾਉਣ ਵਾਲਾ, ਬਲ ਬਖਸ਼ਣ ਵਾਲਾ ਉਹ ਪਰਮੇਸ਼ਰ ਆਪ ਹੈ। ਇਸ ਲਈ ਮਹਾਰਾਜ ਜੀ ਨੇ ਫਰਮਾਨ ਕੀਤਾ, ਦੀਨ ਦਇਆਲ ਗੋਪਾਲ ਗੋਬਿੰਦਾ। ਗੋ ਪਾਲਣਾ ਕਰਨ ਵਾਲਾ ਵਿਸ਼ੇਸ਼ ਕਰਕੇ ਸਭ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਜਿੱਥੇ ਵੀ ਕਿਤੇ ਜੀਵਾਂ ਨੂੰ ਪੈਦਾ ਕੀਤਾ, ਸਭ ਥਾਵਾਂ ਤੇ ਸਮੇਂ ਸਿਰ ਜੀਵਾਂ ਨੂੰ ਕਰਮਾਂ ਅਨੁਸਾਰ ਰਿਜ਼ਕ ਪਹੁੰਚਾ ਰਿਹਾ ਹੈ। ਸਭ ਜੀਵਾਂ ਦੀ ਪਰਮੇਸ਼ਰ ਆਪ ਹੀ ਪਾਲਣਾ ਕਰ ਰਿਹਾ ਹੈ। ਹਰ ਧਿਆਵ ਹੋ ਗੁਰਮੁਖ ਗਾਤੀ ਜੀਓ। ਹਜੂਰ ਕਹਿੰਦੇ ਹਨ ਕਿ ਇਹ ਗੁਰਮੁਖ ਜਨੋ ਉਸ ਪਰਮੇਸ਼ਰ ਨੂੰ ਧਿਆਉਣਾ ਕਰੋ, ਵਾਹਿਗੁਰੂ ਦੇ ਗੁਣਾਂ ਨੂੰ ਗਾਵਣਾ ਕਰੋ। ਅਥਵਾ ਜਦੋਂ ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਪਰਮੇਸ਼ਰ ਦੇ ਗੁਣਾਂ ਨੂੰ ਕਿਵੇਂ ਗਾਈਦਾ ਹੈ, ਕਿਵੇਂ ਪ੍ਰਮਾਤਮਾ ਨੂੰ ਧਿਆਈਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹਰ ਧਿਆਵਹ ਗੁਰਮੁਖ, ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਲੈ ਕੇ ਪਰਮੇਸ਼ਰ ਨੂੰ ਧਿਆਈਦਾ, ਵਾਹਿਗੁਰੂ ਦੇ ਗੁਣ ਗਾਈਦੇ ਹਨ। ਗੁਰਮੁਖ ਮਧਸੂਦਨ ਨਿਸਤਾਰੇ। ਗੁਰਮੁਖ ਪਿਆਰਿਆਂ ਨੇ ਵਿਸ਼ੇਸ਼ ਕਰਕੇ ਪਰਮਾਤਮਾ ਦੇ ਸਰੂਪ ਨੂੰ ਜਾਣਿਆ, ਅਥਵਾ ਗੁਰਾਂ ਦੇ ਮੁਖ ਦੁਆਰਾ ਇਹ ਸੇਧ ਪ੍ਰਾਪਤ ਹੁੰਦੀ ਹੈ। ਮਧਸੂਦਨ, ਮਧੂ ਦੇ ਕੀਟਵ ਜੋ ਦੈਂਤਾਂ ਦਾ ਸੂਦਨ ਕੱਟਣ ਵਾਲਾ, ਉਹਨਾਂ ਦਾ ਸੰਘਾਰ ਕਰਨ ਵਾਲਾ ਪਰਮੇਸ਼ਰ ਹੈ। ਫਿਰ ਬ੍ਰਹਮਾ ਜੀ ਨੂੰ ਸਾਧ ਸੰਗਤ ਜੀ ਦੈਂਤਾਂ ਦੇ ਡਰ ਦੂਰ ਕੀਤਾ ਸੀ, ਨਿਸਤਾਰੇ ਇਸ ਪ੍ਰਕਾਰ ਭੈ ਤੋਂ ਪਾਰ ਕੀਤਾ ਸੀਗਾ। ਔਰ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਆ, ਫਿਰ ਇਹੀ ਪੰਕਤੀ ਪੜੋ ਜੀ। ਗੁਰਮੁਖ ਮਧਸੂਦਨ ਨਿਸਤਾਰੇ। ਸਾਧ ਸੰਗਤ ਜੀ, ਮੋਹ ਤੇ ਹੰਕਾਰ ਇਹ ਵੱਡੇ ਦੈਂਤ ਹਨ, ਬਹੁਤ ਵੱਡੇ ਔਰ ਬਲ ਵਾਲੇ, ਪ੍ਰਬਲ ਬਲ ਵਾਲੇ ਦੈਂਤ ਹੈ। ਇਹਨਾਂ ਮਧੂ ਦੇ ਕੀੜਬ ਦੈਂਤਾਂ ਨੂੰ ਪਰਮਾਤਮਾ ਕੱਟਣ ਵਾਲਾ ਹੀ ਹੈ। ਪਰਮੇਸ਼ਰ ਦੀ ਸ਼ਕਤੀ ਤੋਂ ਬਿਨਾਂ ਕਦੇ ਇਹਨਾਂ ਤੋਂ ਬਚਿਆ ਨਹੀਂ ਜਾ ਸਕਦਾ। ਪਰਮਾਤਮਾ ਕਿਰਪਾ ਕਰੇ, ਮੋਹ ਤੇ ਹੰਕਾਰ ਰੂਪ ਮਦ ਕੀਟਬ ਦੈਂਤਾਂ ਤੋਂ ਬਚਿਆ ਜਾ ਸਕਦਾ, ਇਹਨਾਂ ਤੋਂ ਨਿਸਤਾਰਾ ਹੋ ਸਕਦਾ ਹੈ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਜਿਵੇਂ ਦੁਰਭਾਸ਼ਾ ਲਿਖੀ ਜੀ ਦੇ ਸੰਗੀ ਮਿੱਤਰ ਕੌਣ ਸਨ? ਕ੍ਰਿਸ਼ਨ ਜੀ। ਸਾਧ ਸੰਗਤ ਜੀ, ਹਜੂਰ ਕਹਿੰਦੇ ਐਸਾ ਉਹਨਾਂ ਗੁਰਮੁਖਾਂ ਵਾਲਾ ਸੁਭਾਅ ਸੀਗਾ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਤੇ ਜਿਹੜਾ ਕਦੇ ਵੀ ਕ੍ਰਿਸ਼ ਨਾ ਹੋਣ ਵਾਲਾ ਪਰਮੇਸ਼ਰ ਦਾ ਸਰੂਪ ਹੈ। ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਸ਼ਬਦ ਦਾ ਅਭਿਆਸ ਕਰਕੇ ਪਰਮਾਤਮਾ ਸੰਗੀ ਬਣਦਾ ਹੈ, ਜੋ ਕਦੇ ਕ੍ਰਿਸ਼ ਨਹੀਂ ਹੁੰਦਾ। ਨਹੀਂ ਤਾਂ ਸਾਰੀ ਲੋਕਾਈ ਕ੍ਰਿਸ਼ ਹੁੰਦੀ ਜਾ ਰਹੀ ਹੈ। ਸਰੀਰ ਜਿਵੇਂ ਪਹਿਲਾਂ ਬਾਲਕ ਅਵਸਥਾ ਵਿੱਚ ਹੁੰਦਾ ਹੈ, ਫਿਰ ਜਵਾਨੀ ਦੀ ਅਵਸਥਾ ਹੈ, ਫਿਰ ਸਾਧ ਸੰਗਤ ਜੀ ਢਲਦੀ ਜਵਾਨੀ ਹੈ, ਫਿਰ ਬਿਰਧਪਨ ਆ ਜਾਂਦਾ ਹੈ। ਸਰੀਰ ਦੇ ਜੋ ਇੰਦਰੀ ਹਨ ਸਹਿਜੇ ਸਹਿਜੇ ਕ੍ਰਿਸ਼ ਹੋਈ ਜਾਂਦੇ, ਸਰੀਰ ਦਾ ਬਲ ਘਟਣ ਲੱਗ ਪੈਂਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਕ੍ਰਿਸ਼ ਨਾ, ਜੋ ਕਦੇ ਵੀ ਕ੍ਰਿਸ਼ ਨਹੀਂ ਹੁੰਦਾ, ਉਹ ਹੈ ਪਰਮਾਤਮਾ, ਜਿਸ ਦਾ ਬਲ ਕਦੇ ਘਟਦਾ ਨਹੀਂ ਹੈ। ਨਾ ਉਹ ਵਧੈ ਨਾ ਘਟਦਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਇੱਕ ਸਾਰ ਪਰਮਾਤਮਾ ਦੀ ਜੋਤ ਵਰਤਦੀ ਹੈ, ਕਦੇ ਵੱਧਦਾ ਘਟਦਾ ਨਹੀਂ ਹੈ। ਕੋਈ ਪਰਮੇਸ਼ਰ ਨੂੰ ਵੱਡਾ ਕਹੀ ਜਾਵੇ ਤੇ ਵੱਡਾ ਨਹੀਂ ਹੁੰਦਾ, ਜੇ ਛੋਟਾ ਕਹੀ ਜਾਵੇ ਤੇ ਪਰਮਾਤਮਾ ਛੋਟਾ ਨਹੀਂ ਹੁੰਦਾ, ਕੁਝ ਘਟਦਾ ਨਹੀਂ। ਐਸਾ ਉਹ ਪਰਮਾਤਮਾ ਦਾ ਸਰੂਪ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਐਸਾ ਉਹ ਮੁਰ ਆਦਿਕ ਮੋਹ ਰੂਪੀ ਦੈਂਤਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਸੰਗੀ ਬਣ ਜਾਂਦਾ ਹੈ, ਜੇ ਸਤਿਗੁਰੂ ਜੀ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕੀਤਾ ਜਾਵੇ। ਦਇਆਲ ਦਮੋਦਰ ਗੁਰਮੁਖ ਪਾਈਐ। ਜੋ ਦਇਆ ਦਾ ਘਰ ਪਰਮੇਸ਼ਰ ਜੀ ਨੂੰ ਦਇਆਲੂ ਕਿਹਾ ਜਾਂਦਾ ਹੈ। ਦਮੋਦਰ, ਜੋ ਪ੍ਰੇਮ ਰੂਪ ਰਸੀ ਦੇ ਨਾਲ ਆਪਣੇ ਆਪ ਨੂੰ ਬਣਾ ਦੇਣ ਵਾਲਾ ਹੈ। ਦਮੋਦਰ ਨਾਮ ਸਾਧ ਸੰਗਤ ਜੀ ਦੁਆਪਰ ਯੁੱਗ ਦੇ ਵਿੱਚ ਪਰਮਾਤਮਾ ਦਾ ਪ੍ਰਸਿੱਧ ਹੋਇਆ ਹੈ। ਜਦੋਂ ਛੋਟੀ ਆਰਜੂ ਦੇ ਵਿੱਚ ਕ੍ਰਿਸ਼ਨ ਜੀ ਨੇ ਆਪਣੀ ਮਾਤਾ ਜੀ ਤੋਂ ਜਦੋਂ ਬਾਰ-ਬਾਰ ਸ਼ੈਤਾਨੀਆਂ ਕਰਦੇ ਸਨ ਤੇ ਰੱਸੀ ਦੇ ਨਾਲ ਬੰਨ੍ਹ ਦਿੱਤਾ ਸੀ।
ਤੇ ਸਾਧ ਸੰਗਤ ਜੀ, ਦਾਮ ਉਧਰ ਨਾਮ ਪੇਟ ਦਾ ਤੇ ਦਾਮ ਰੱਸੀ ਨੂੰ ਕਿਹਾ ਜਾਂਦਾ ਹੈ। ਇਹਦੇ ਤੋਂ ਨਾਮ ਬਣਿਆ ਦਾਮੋਦਰ। ਇਹ ਮਹਾਰਾਜ ਦਇਆਲ ਦਾਮੋਦਰ। ਇਹ ਦਇਆ ਦੇ ਘਰ ਪਰਮਾਤਮਾ ਪ੍ਰੀਤ ਰੂਪ ਰੱਸੀ ਦੇ ਨਾਲ ਬਣਾਉਣ ਵਾਲੇ ਹੀ ਪਰਮੇਸ਼ਰ ਗੁਰਾਂ ਦੇ ਮੁਖ ਦੁਆਰਾ ਆਪ ਜੀ ਦੀ ਪ੍ਰਾਪਤੀ ਹੁੰਦੀ ਹੈ। ਔਰਤ ਕਿਤੈ ਨਾ ਭਾਤੀ ਜੀਓ। ਹੋਰ ਕਿਸੇ ਢੰਗ ਦੇ ਨਾਲ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਨਹੀਂ ਜਾ ਸਕਦਾ। ਹੋਰ ਕਿਸੇ ਢੰਗ ਦੇ ਨਾਲ ਹਿਰਦੇ ਦਾ ਪਿਆਰ ਇਹ ਜੀਵ ਕਦੇ ਪਰਮਾਤਮਾ ਨੂੰ ਭਾਵਦਾ ਨਹੀਂ ਹੈ। ਐਸਾ ਪਰਮੇਸ਼ਰ ਹੈ। ਹਿਰਦੇ ਦਾ ਪਿਆਰ ਦੇਖ ਕਰਕੇ ਪਰਮਾਤਮਾ ਵਸ ਵਿੱਚ ਹੋ ਜਾਂਦਾ ਹੈ। ਕਿਉਂਕਿ ਜਿਨ੍ਹਾਂ ਨੇ ਪ੍ਰੇਮ ਧਾਰਨ ਕੀਤਾ, ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਹੇ ਪਰਮਾਤਮਾ ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਜਿਨ੍ਹਾਂ ਨੇ ਪ੍ਰੇਮ ਰੂਪੀ ਡੋਰ ਦੇ ਨਾਲ ਪਰਮੇਸ਼ਰ ਨੂੰ ਵਸ ਵਿੱਚ ਕਰ ਲਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦੇ ਹੁਕਮ ਅਨੁਸਾਰ ਹੀ ਪਰਮੇਸ਼ਰ ਚੱਲਦਾ। ਜਿਵੇਂ ਚਾਹਣ ਤਿਵੇਂ ਉਹ ਪਰਮਾਤਮਾ ਤੋਂ ਕਰਵਾ ਲੈਂਦੇ ਹੈ। ਜੋ ਵੀ ਬਚਨ ਕਰਨ ਉਹ ਫਿਰ ਅਟਲ ਹੋ ਜਾਂਦਾ ਹੈ। ਪਰਮਾਤਮਾ ਆਪ ਉਹਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਰਸਨਾ ਤੇ ਨਿਵਾਸ ਕਰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸੱਚਾ ਪਿਆਰ ਹੈ। ਪ੍ਰਭ ਜੀ ਵਸਹਿ ਸਾਧ ਕੀ ਰਸਨਾ। ਸਾਧੂ ਦੀ ਰਸਨਾ ਤੇ ਫਿਰ ਪਰਮੇਸ਼ਰ ਆਪ ਨਿਵਾਸ ਕਰ ਲੈਂਦਾ ਹੈ। ਫਿਰ ਉਹ ਕਹੇ ਹੋਏ ਬਚਨਾਂ ਨੂੰ ਕੋਈ ਟਾੜ ਨਹੀਂ ਸਕਦਾ। ਹਜੂਰ ਨੇ ਬਚਨ ਕੀਤੇ ਨੇ, ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਪਹਾੜ ਟਹਿ ਢੇਰੀ ਹੋ ਸਕਦੇ ਹੈ, ਪਾਣੀ ਹਵਾ ਇਹ ਤਤ ਇੱਧਰ ਦੇ ਉੱਧਰ ਹੋ ਸਕਦੇ ਹੈ, ਪਰ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਕਦੇ ਕੋਈ ਟਾੜ ਨਹੀਂ ਸਕਦਾ। ਉਹ ਅਟੱਲ ਰਹਿਣ ਵਾਲਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਹੋਰ ਤੇ ਕਿਤੇ ਨਾ ਭਾਤੇ ਜੀਓ। ਕਹਿੰਦੇ ਹਨ ਕਿ ਐਸਾ ਉਹ ਪਰਮੇਸ਼ਰ ਹੈ, ਹਿਰਦੇ ਦਾ ਪਿਆਰ ਦੇਖ ਕਰਕੇ ਪਰਮਾਤਮਾ ਪਸੀਜਦਾ ਹੈ। ਹੋਰ ਕਿਸੇ ਢੰਗ ਦੇ ਨਾਲ ਪਰਮੇਸ਼ਰ ਨੂੰ ਕਦੇ ਵੀ ਭਾਵਦਾ ਨਹੀਂ ਹੈ। ਨਿਰਹਾਰੀ ਕੇਸਵ ਨਿਰਵੈਰਾ। ਨਿਰਹਾਰੀ ਕਿਸੇ ਪ੍ਰਕਾਰ ਨਿਰਗੁਣ ਸਰੂਪ ਦੇ ਵਿੱਚ ਕੋਈ ਆਹਾਰ ਛਕਣ ਵਾਲਾ ਨਹੀਂ ਹੈ। ਫਿਰ ਕੇਸਵ ਐਸਾ ਉਹ ਪਰਮਾਤਮਾ ਸੁੰਦਰ ਸਰੂਪ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ, ਗੁਰਸਿੱਖੋ ਕਿਸੇ ਨਾਲ ਵੈਰ ਵੀ ਨਹੀਂ ਕਰਦਾ। ਵੈਰ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਕੋਟ ਜਨਾ ਜਾ ਕੇ ਪੂਜਹਿ ਪੈਰਾ। ਕਰੋੜਾਂ ਦੀ ਗਿਣਤੀ ਵਿੱਚ ਪਰਮਾਤਮਾ ਦੇ ਪਿਆਰੇ ਜਨ ਹਨ ਜੋ ਪਰਮੇਸ਼ਰ ਦੇ ਨਾਮ ਰੂਪ ਚਰਨਾਂ ਦੀ ਪੂਜਾ ਕਰ ਰਹੇ ਹੈ। ਕਰੋੜਾਂ ਹੀ ਬੇਅੰਤੀ ਹੈ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜੋ ਪਰਮਾਤਮਾ ਦੇ ਨਾਮ ਰੂਪ ਚਰਨਾਂ ਦੀ ਹਰ ਸਮੇਂ ਹੱਥਾਂ ਦੇ ਨਾਲ ਪੂਜਾ ਕਰਦੇ ਹੈ। ਪਿਆਰ ਦੇ ਵਿੱਚ ਭਿੱਜ ਕੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਗੁਰਮੁਖ ਹਿਰਦੈ ਜਾ ਕੇ ਹਰ ਹਰ। ਹਜੂਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਨਿਵਾਸ ਕੀਤਾ ਹੈ, ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਵਸ ਗਈ ਹੈ, ਸੋਈ ਭਗਤ ਇਕਾਤੀ ਜੀਓ। ਉਹੋ ਹੀ ਅਸਲ ਦੇ ਵਿੱਚ ਗੁਰਮੁਖ ਪਿਆਰਾ ਬੰਦਗੀ ਕਰਨ ਵਾਲਾ ਜੋ ਭਗਤ ਹੈ, ਇਕਾਂਤੀ ਇਕਾਂਤ ਜਗ੍ਹਾ ਵਾਲਾ ਹੈ। ਹਿਰਦੇ ਦੀ ਉਹਦੀ ਇਕਾਗਰਤਾ ਹੈ। ਨਹੀਂ ਤਾਂ ਕਈ ਵਾਰ ਜੰਗਲਾਂ ਵਿੱਚ ਜਾ ਕੇ ਪ੍ਰਵੇਸ਼ ਕਰਕੇ ਵੀ ਮਨੁੱਖ ਕਹਿੰਦਾ ਹੈ ਕਿ ਮੇਰੇ ਮਨ ਦੀ ਇਕਾਗਰਤਾ ਨਹੀਂ ਬਣੀ। ਕਿਉਂਕਿ ਹਿਰਦੇ ਦੀ ਇਕਾਗਰਤਾ ਨਾ ਬਣੇ ਤੇ ਜਦੋਂ ਤੱਕ ਮਨ ਇਕਾਗਰ ਨਾ ਹੋਵੇ ਤਨ ਭਟਕਦਾ ਰਹਿੰਦਾ। ਜਦੋਂ ਤੱਕ ਮਨ ਨਹੀਂ ਟਿਕਦਾ ਤਨ ਵੀ ਬਾਰ-ਬਾਰ ਭਟਕਦਾ ਰਹਿੰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਹਿੰਦਾ, ਬਾਰ-ਬਾਰ ਯਤਨ ਕਰਦਾ ਰਹਿੰਦਾ ਮੈਂ ਹੋਰ ਕਿਸੇ ਥਾਂ ਤੇ ਚਲਿਆ ਜਾਵਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਹਿਰਦੇ ਅੰਦਰ ਪਰਮਾਤਮਾ ਦੀ ਭਗਤੀ ਹੈ, ਸੋਈ ਭਗਤ ਇਕਾਂਤੀ ਜੀਓ। हे ਗੁਰਸਿੱਖੋ, ਉਹ ਇਕਾਂਤ ਵਾਲਾ ਭਗਤ ਹੈ ਜਿਸ ਦੇ ਹਿਰਦੇ ਦੀ ਇਕਾਗਰਤਾ ਬਣ ਗਈ ਹੈ, ਜਿਸ ਦੇ ਹਿਰਦੇ ਅੰਦਰ ਅਡੋਲਤਾ ਆ ਗਈ ਹੈ। ਭਾਵੇਂ ਬਾਹਰ ਜਿੰਨਾ ਮਰਜ਼ੀ ਰੌਲਾ ਪੈਂਦਾ ਰਹੇ, ਪਰ ਹਿਰਦੇ ਕਰਕੇ ਉਹ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਹਿਰਦਾ ਨਹੀਂ ਕਦੇ ਵੀ ਉਹਨਾਂ ਦੀ ਭਟਕਦਾ, ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਅਮੋਘ ਦਰਸ਼ਨ ਬੇਅੰਤ ਅਪਾਰਾ। हे ਪਰਮਾਤਮਾ, ਆਪ ਜੀ ਦੇ ਦਰਸ਼ਨ ਅਮੋਘ ਫਲਾਂ ਦੇ ਸਹਿਤ ਹਨ। हे ਅਪਾਰਾ, ਪਾਰਾਵਾਰ ਤੋਂ ਰਹਿਤ ਪਰਮਾਤਮਾ, ਆਪ ਜੀ ਦੇ ਦੀਦਾਰ ਦਰਸ਼ਨ ਹਨ, ਉਹ ਫਲਾਂ ਦੇ ਸਹਿਤ ਹੈ। ਗਿਆਨ ਰੂਪੀ
ਮਨ ਦੀ ਇੱਛਾ ਭਾਵਨਾ ਰੂਪੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਅਮੋਘ ਦਰਸ਼ਨ ਬੇਅੰਤ ਅਪਾਰਾ। ਇਹ ਬੇਅੰਤ ਪ੍ਰਮਾਤਮਾ ਆਪ ਜੀ ਦੇ ਸਰੂਪ ਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਸਿਫਤੀ ਕਹਿਣ ਦਾ ਅੰਤ, ਅੰਤ ਨਾ ਕਰਨਾ ਦੇਣ ਦਾ ਅੰਤ, ਅੰਤ ਨਾ ਵੇਖਣ ਸੁਣਨ ਦਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਪਰਮਾਤਮਾ ਕਿਵੇਂ ਕੋਈ ਆਪ ਜੀ ਦਾ ਅੰਤ ਪਾ ਸਕਦਾ ਹੈ? ਬੇਅੰਤ ਆਪ ਜੀ ਦਾ ਸਰੂਪ ਹੈ। ਫਿਰ ਮਹਾਰਾਜ ਆਪ ਜੀ ਜੈਸਾ ਕੋਈ ਉੱਚਾ ਵੀ ਸਰੂਪ ਨਹੀਂ ਹੈ। ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਾਰ ਲਾਗੇ ਟੂਟ ਰਹੇ ਹਮ ਮੂਚਾ। ਜੋ ਹੈ ਹੀ ਬੇਅੰਤ ਹੈ, ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ? ਐਸਾ ਅਪਾਰ ਵਾਹਿਗੁਰੂ ਦਾ ਸਰੂਪ ਹੈ। ਵੱਡ ਸਮਰੱਥ ਸਦਾ ਦਾਤਾਰਾ। ਇਹ ਸਭ ਤੋਂ ਵੱਡਾ ਹੈ, ਸਰਬ ਕਲਾ ਸਮਰੱਥ ਹੈ, ਸਭ ਜੀਵਾਂ ਦਾ ਦਾਤਾ ਹੈ, ਸਭ ਨੂੰ ਦਾਤਾਂ ਪ੍ਰਦਾਨ ਕਰ ਦੇਣ ਵਾਲਾ ਹੈ। ਕਰਮਾਂ ਅਨੁਸਾਰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਸਭ ਤੋਂ ਵੱਡਾ ਹੈ, ਪਾਰਾਵਾਰ ਤੋਂ ਰਹਿਤ ਹੈ। ਫਿਰ ਐਸਾ ਸ਼੍ਰੋਮਣੀ ਦਾਤਾ ਪਰਮਾਤਮਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਹੇ ਪਰਮਾਤਮਾ ਆਪ ਜੈਸਾ ਦਾਤਾ ਕੋਈ ਜਗਤ ਅੰਦਰ ਅਸੀਂ ਨਹੀਂ ਦੇਖਿਆ। ਮਹਾਰਾਜ ਖੰਡਾਂ ਬ੍ਰਹਮੰਡਾਂ ਵਰ ਭੰਡਾਂ ਵਿੱਚ ਜਿੱਥੇ ਵੀ ਸੰਸਾਰ ਦੇ ਕੋਨੇ ਤੇ ਕੋਈ ਜੀਵ ਪੈਦਾ ਕੀਤਾ ਹੈ, ਸਭ ਥਾਵਾਂ ਤੇ ਸਮੇਂ ਸਿਰ ਕਰਮਾਂ ਅਨੁਸਾਰ ਸਭ ਨੂੰ ਰਿਜ਼ਕ ਪਹੁੰਚਾ ਰਹੇ ਹੋ। ਇੱਥੋਂ ਤੱਕ ਕਿ ਪੱਥਰਾਂ ਦੇ ਅੰਦਰ ਵੀ ਜੋ ਜੀਵ ਪੈਦਾ ਕੀਤੇ ਹੈ, ਜਿਨ੍ਹਾਂ ਵਿੱਚ ਬਾਹਰੋਂ ਪ੍ਰਵੇਸ਼ ਹੋਣ ਵਾਸਤੇ ਕੋਈ ਅੰਦਰ ਜਾਣ ਵਾਸਤੇ ਜਾਂ ਅੰਦਰੋਂ ਬਾਹਰ ਨਿਕਲਣ ਦੇ ਵਾਸਤੇ ਕੋਈ ਰਸਤਾ ਨਹੀਂ ਹੈ, ਉਹਨਾਂ ਪੱਥਰਾਂ ਦੇ ਵਿੱਚ ਵੀ ਪਰਮਾਤਮਾ ਨੇ ਜੀਵਾਂ ਨੂੰ ਰਿਜ਼ਕ ਦਿੱਤਾ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗਿਆ ਕਰ ਧਰਿਆ। ਐਸਾ ਬੇਅੰਤ ਤੇ ਦਿਆਲੂ ਪਰਮੇਸ਼ਰ ਦਾਤਾ ਹੈ, ਸਭ ਨੂੰ ਕਰਮਾਂ ਅਨੁਸਾਰ ਦਾਤਾਂ ਦੇ ਰਿਹਾ ਹੈ। ਗੁਰਮੁਖ ਨਾਮ ਜਪੀਐ ਤਿਤ ਤਰੀਐ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਹੈ, ਗੁਰੂਆਂ ਦੇ ਮੁਖ ਦੁਆਰਾ ਜੇ ਪਰਮੇਸ਼ਰ ਦਾ ਨਾਮ ਜਪੀਏ ਤੇ ਭਵ ਸਾਗਰ ਤੋਂ ਸੁਤੇ ਸਿੱਧੀ ਤਰ ਜਾਈਦਾ ਹੈ। ਅਥਵਾ ਜੋ ਗੁਰਮੁਖਾਂ ਨੇ ਨਾਮ ਜਪਿਆ, ਮਹਾਰਾਜ ਕਹਿੰਦੇ ਉਹ ਨਾਮ ਰੂਪ ਬੇੜੇ ਵਿੱਚ ਅਸਵਾਰ ਹੋ ਕੇ ਭਵ ਸਾਗਰ ਤੋਂ ਪਾਰ ਹੋ ਗਏ ਹੈ। ਭੈਦਾਇਕ ਸੰਸਾਰ ਸਮੁੰਦਰ ਲੰਘ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਗਤ ਨਾਨਕ ਵਿਰਲੀ ਜਾਤੀ ਜੀਓ। ਪਰ ਇਹ ਅਮੋਲਕ ਦਾਤ ਕੋਈ ਵਿਰਲੇ ਗੁਰਮੁਖਾਂ ਨੇ ਜਾਣੀ ਹੈ। ਇਸ ਮੁਕਤੀ ਦੀ ਗਤੀ ਦੀ ਦਾਤ ਨੂੰ ਗੁਰਮੁਖਾਂ ਨੇ ਜਾਣਿਆ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਕਮਾਇਆ ਹੈ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਸ਼ਰਨ ਜੀਵਨ ਦੇ ਵਿੱਚ ਧਾਰਨ ਕੀਤੀ। ਉਹ ਕੋਈ ਵਿਰਲੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਇਸ ਅਕਾਲ ਪੁਰਖ ਵਾਹਿਗੁਰੂ ਦੀ ਮੁਕਤੀ ਦੀ ਦਾਤ ਗਤੀ ਦੀ ਜਾਣਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਲੇਖੈ ਕਤਹਿ ਨਾ ਛੁਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਮੋਘ ਦਰਸ਼ਨ ਬੇਅੰਤ ਅਪਾਰਾ। ਵੱਡ ਸਮਰੱਥ ਸਦਾ ਦਾਤਾਰਾ। ਗੁਰਮੁਖ ਨਾਮ ਜਪੀਐ ਤਿਤ ਤਰੀਐ। ਗਤ ਨਾਨਕ ਵਿਰਲੀ ਜਾਤੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।